ਆਖਦੇ ਹਾਂ ਸੁੱਤੇ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਪੰਜਾਬ ਅਤੇ ਭਾਰਤ ਦੇ ਕੁਛ ਅਹਿਮ ਮਸਲਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ, ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਅਤੇ ਆਪਣੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰਿਆ ਜੀ, ਰਾਜ ਧਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਜ਼ ਉਹਨਾਂ ਦਾ ਜਿਹੜਾ ਜੀ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅੱਜ ਖਬਰ ਤੇ ਨਜ਼ਰ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਾਇਤਾ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਤਾਰਾ ਸਿੰਘ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਤੇ ਬਾਕੀ ਸਾਰਿਆਂ ਦਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਆਪਾਂ ਸਿਲਸਿਲਾ ਸ਼ੁਰੂ ਕਰੀਏ। ਸੁਪਰੀਮ ਕੋਰਟ ਦਾ ਸੁਪਰੀਮ ਫੈਸਲਾ, ਅਡਵਾਨੀ ਸਮੇਤ 12 ਜਾਣਿਆਂ 'ਤੇ ਚੱਲੇਗਾ ਬਾਬਰੀ ਮਸਜਿਦ ਢਾਉਣ ਦੀ ਸਾਜ਼ਿਸ਼ ਦਾ ਕੇਸ। ਮੇਰਾ ਗੱਲ ਕਹਿੰਦਾ ਸੀਗਾ ਕਿ ਬਾਚੀਜ਼ਾ ਅਤਫਾਲ ਹੈ ਦੁਨੀਆ ਮੇਰੇ ਆਗੇ, ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ। ਇੱਕ ਦੋ ਇਸ ਤਰ੍ਹਾਂ ਦੇ ਕੇਸ ਆ ਜਿਨ੍ਹਾਂ ਦੇ ਵਿੱਚ ਹੁਣ ਇਹ ਜਿਹੜਾ ਜੁਡੀਸ਼ੀਅਰ ਦਾ ਸਾਰਾ ਕੰਮ ਕਰ ਰਿਹਾ ਉਹ ਤਮਾਸ਼ਾ ਜਿਹਾ ਲੱਗਦਾ ਹੈ। 84 ਕਤਲੇਆਮ ਦੇ ਦੋਸ਼ੀਆਂ ਨੂੰ ਪੁੱਛਿਆ ਜਾਂਦਾ, ਭਾਈ ਸਾਹਿਬ ਤੁਸੀਂ ਲਾਈ ਡਿਟੈਕਟਰ ਟੈਸਟ ਕਰਵਾ ਲਓ ਜੀ। ਇੱਥੇ ਕਿਹਾ ਜਾਂਦਾ ਬਾਬਰੀ ਮਸਜਿਦ ਵਾਲੇ ਕੇਸ 'ਚ ਕਿ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਕਰੋ, ਇੱਥੇ ਅਦਾਲਤ ਤੋਂ ਬਾਹਰ ਜਾ ਕੇ ਮਾਮਲਾ ਨਿਪਟਾ ਲਓ। ਇਸੇ ਮਾਮਲੇ ਦੇ ਵਿੱਚ ਹੀ ਕਿਹਾ ਸੀ ਨਾ ਸੁਪਰੀਮ ਕੋਰਟ ਨੇ ਕਿ ਤੁਸੀਂ ਜੀ ਮਾਮਲਾ ਜਿਹੜਾ ਬਾਹਰ ਜਾ ਕੇ ਸੁਲਟਾ ਲਓ, ਆਪਦਾ ਨਿਬੇੜ ਨੂੰ ਜਿਸ ਤਰ੍ਹਾਂ ਨਿਬੜਦਾ। ਹੁਣ ਉਸੇ ਮਾਮਲੇ ਦੇ ਵਿੱਚ 25 ਸਾਲਾਂ ਬਾਅਦ ਇਹ ਤੈਅ ਹੋਣ ਜਾ ਰਿਹਾ ਸੁਪਰੀਮ ਕੋਰਟ ਦੇ ਹੁਕਮਾਂ ਤੇ ਕਿ ਇਸ ਮਾਮਲੇ ਦੇ ਵਿੱਚ ਸਾਜ਼ਿਸ਼ ਹੋਈ ਸੀ। ਹੁਣ ਤੈਅ ਹੋਏਗਾ ਕਿ ਮੁਕੱਦਮਾ ਚੱਲਣਾ ਚਾਹੀਦਾ। 25 ਸਾਲਾਂ ਬਾਅਦ, 2.5 ਦਹਾਕਿਆਂ ਬਾਅਦ ਇਹ ਚੀਜ਼ ਤੈਅ ਹੋਏਗੀ ਕਿ ਸਾਜ਼ਿਸ਼ ਹੋਈ ਸੀ ਜਾਂ ਨਹੀਂ ਹੋਈ। ਇਹ ਸਿਰਫ ਹਾਲੇ ਤੈਅ ਹੋਣ ਦੀ ਇੱਕ ਪ੍ਰਕਿਰਿਆ ਚੱਲਣੀ ਹੈ। ਜੇ ਆਪਾਂ ਕਹੀਏ ਕਿ ਸੁਪਰੀਮ ਕੋਰਟ ਦਾ ਸੁਪਰੀਮ ਫੈਸਲਾ ਆ ਗਿਆ ਕਿ ਇਹ ਤਾਨੇ ਬੰਨੇ ਲੱਗ ਜਾਣੀ ਹੈ, ਗੱਲ ਕੁਛ ਨਹੀਂ ਹੈ। ਸਿਰਫ ਤੇ ਸਿਰਫ ਇਹ ਤੈਅ ਕਰਨ ਲਈ ਇੱਕ ਟਰਾਇਲ ਚੱਲੇਗਾ ਕਿ ਕੀ ਇਹਨਾਂ ਬੰਦਿਆਂ ਨੇ ਵਾਕਈ ਸਾਜ਼ਿਸ਼ ਰਚੀ ਸੀ। ਹੁਣ ਇਹਦੇ 'ਚ ਕੋਈ ਸ਼ੱਕ ਤੋਂ ਰਹਿ ਹੈਗੀ ਹੈ। ਰੱਥ ਤੋਰਿਆ ਕਿੰਨੇ ਸੀ, ਰੱਥ ਸਾਰੇ ਭਾਰਤ 'ਚ ਘੁਮਾਇਆ ਕਿੰਨੇ ਸੀ, ਰੱਥ ਬਿਹਾਰ 'ਚ ਰੋਕਿਆ ਕਿੰਨੇ ਸੀ, ਜਾ ਕੇ ਬਾਲ ਠਾਕਰੇ ਹੋਰਾਂ ਦੇ ਨਾਲ ਕਤਾਰਬੰਦੀ ਕਿਹਨੇ ਕੀਤੀ ਸੀ, ਲਾਮਬੰਦੀ ਕਿਹਨੇ ਕੀਤੀ ਸੀ, ਸਾਰਾ ਕੁਛ ਸਭ ਕੁਛ ਸਾਹਮਣੇ ਆ। ਪਰ ਬਾਵਜੂਦ ਇਸ ਦੇ 2.5 ਦਹਾਕੇ ਸਾਡਾ ਕਾਨੂੰਨ ਇਸ ਗੱਲ ਨੂੰ ਲੈ ਕੇ ਲੈ ਗਿਆ ਕਿ ਸਾਜ਼ਿਸ਼ ਹੋਈ ਸੀ ਜਾਂ ਨਹੀਂ ਹੋਈ ਸੀ। ਕਲਿਆਣ ਸਿੰਘ ਨੇ ਜਿਹੜੀ ਕੇਂਦਰ ਵੱਲੋਂ ਭੇਜੀ ਕੇਂਦਰੀ ਫੋਰਸ ਸੀ ਉਹ 8 ਕਿਲੋਮੀਟਰ ਦੂਰ ਜਾ ਕੇ ਬਿਠਾਤੀ। ਹੁਣ ਤੁਹਾਡੇ ਘਰ ਅੱਗ ਲੱਗਣ ਦੀ ਸੰਭਾਵਨਾ ਹੈ ਤੇ ਜਿਹੜੀ ਫਾਇਰ ਬ੍ਰਿਗੇਡ ਆ ਉਹ ਉੱਥੇ ਜਾ ਕੇ ਖੜਾ ਦਿੱਤੀ ਜਾਵੇ, ਉੱਥੋਂ ਪਹੁੰਚ ਹੀ ਨਹੀਂ ਸਕਦੀ। ਉਹ ਹਾਲੇ ਕੁਛ ਹੈ ਕਿ ਅਪ੍ਰਤੱਖ ਹੈ, ਸਭ ਕੁਛ ਪ੍ਰਤੱਖ ਸੀ। ਪਰ ਉਹਨਾਂ ਚੀਜ਼ਾਂ ਨੂੰ ਇਸ ਕਾਨੂੰਨ ਨੇ ਪ੍ਰਮਾਣਿਤ ਕਰਨ ਲਈ, ਉਹਨਾਂ ਚੀਜ਼ਾਂ ਨੂੰ ਮੋਹਰਬੰਦ ਕਰਨ ਲਈ ਬਹੁਤ ਲੰਮਾ ਸਮਾਂ ਲਿਆ। ਖੈਰ ਅੱਜ ਇਹ ਤੈਅ ਹੋਇਆ ਕਿ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਜਿਸ ਤਰੀਕੇ ਦੇ ਹੋਰ ਇਹਨਾਂ ਦੇ ਨਾਲ ਸੀਗੇ, ਰਤੰਬਰਾ ਹੋਈ, ਸਾਧਵੀ ਰਤੰਬਰਾ, ਉਮਾ ਭਾਰਤੀ, ਕਲਿਆਣ ਸਿੰਘ, ਵਿਨੇ ਕਟਿਆਰ, ਇਹ ਇਸ ਤਰ੍ਹਾਂ ਦੇ 12-13 ਬੰਦੇ ਆ ਜਿਨ੍ਹਾਂ ਤੇ ਕੇਸ ਦੁਬਾਰਾ ਚੱਲੇਗਾ। ਔਰ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਕਲਿਆਣ ਸਿੰਘ ਆ ਉਹ ਇਸ ਸਮੇਂ ਰਾਜਸਥਾਨ ਦਾ ਗਵਰਨਰ ਆ, ਉਹਦੇ ਤੇ ਕੇਸ ਨਹੀਂ ਚੱਲ ਸਕਦਾ। ਹੁਣ ਜੇ ਤੇ ਉਹ ਬੰਦਾ ਹੋਵੇ ਤੇ ਆਪਣੇ ਆਪ ਅਸਤੀਫਾ ਦੇ ਦੇਵੇ, ਬਾਹਰ ਆ ਜਾਵੇ। ਉਮਾ ਭਾਰਤੀ ਵੀ ਕੇਂਦਰੀ ਕੈਬਨਿਟ ਦੇ ਵਿੱਚੋਂ ਵੀ ਬਾਹਰ ਆ ਜਾਵੇ, ਪਰ ਇੱਥੇ ਅਸਤੀਫਾ ਦਿੰਦੇ ਨਹੀਂ। ਅਸਤੀਫੇ ਲਤੀਫੇ ਤੇ ਜਿੰਨੇ ਮਰਜ਼ੀ ਦੇ ਦੇਣ, ਅਸਤੀਫੇ ਬਹੁਤ ਘੱਟ ਦਿੰਦੇ ਨੈਤਿਕਤਾ ਦੇ ਆਧਾਰ ਤੇ। ਹੁਣ ਇਹਨਾਂ ਦੇ ਵਿੱਚ 10 ਬੰਦੇ ਜਿਹੜੇ ਉਹ ਅਕਾਲ ਚਲਾਣਾ ਕਰ ਚੁੱਕੇ ਆ। ਜਿਹੜੇ ਗਵਾਹ ਉਹਨਾਂ ਦੇ ਵਿੱਚੋਂ ਵੀ 50 ਨਿਬੜ ਚੁੱਕੇ ਆ। ਹਾਲਾਂਕਿ ਕਾਹਲੀ ਕਰਤੀ ਸੁਪਰੀਮ ਕੋਰਟ ਨੇ ਥੋੜੀ ਜਿਹੀ, ਹੋਰ ਸਮਾਂ ਲੈ ਲੈਂਦੇ, ਥੋੜਾ ਜਿਹਾ ਹੋਰ ਸਮਾਂ ਠਹਿਰ ਜਾਂਦੇ ਤੇ ਮੇਰੇ ਖਿਆਲ ਦੇ ਨਾਲ ਟੋਟਲੀ ਨਿਬੜ ਜਾਣਾ ਸੀ। ਹੁਣ ਇਹਨਾਂ ਨੇ ਇਹ ਹੁਕਮ ਦਿੱਤਾ ਵਾ ਕਿ ਰਾਏਬਰੇਲੀ ਵਾਲਾ ਕੇਸ ਹੈ ਜਿਹੜਾ ਤੇ ਲਖਨਊ ਵਾਲਾ ਕੇਸ, 2 ਕੇਸ ਬਣ ਗਏ ਸੀਗੇ, ਇੱਕ 'ਚੋਂ 2 ਬਣ ਗਏ ਸੀ। ਹੁਣ ਕਹਿੰਦੇ ਕਿ ਦੁਬਾਰਾ 2 ਨੂੰ 1 ਕਰ ਦਿਓ ਔਰ ਇਹਦੀ ਸੁਣਵਾਈ ਹੈ ਜਿਹੜੀ ਡੇ ਟੂ ਡੇ ਕਰ ਦਿਓ। ਮਤਲਬ ਕਿ ਜਿਵੇਂ ਰੋਜ਼ ਦੇ ਹਿਸਾਬ ਨਾਲ, ਰੋਜ਼ਾਨਾ ਦੇ ਹਿਸਾਬ ਨਾਲ ਉਹ ਜਿਹੜੀ ਸੁਣਵਾਈ ਹੋਏਗੀ। ਔਰ ਇਹਦਾ ਟਾਈਮ ਬਾਉਂਡ ਕਰ ਦਿੱਤਾ ਕਿ 2 ਸਾਲਾਂ ਦੇ ਵਿੱਚ ਇਹ ਫੈਸਲਾ ਕਰੋ ਕਿ ਇਹ ਜਿਹੜੇ ਅਡਵਾਨੀ ਹੋ ਰਹੀ ਹੈ
ਇਹ ਸਾਜ਼ਿਸ਼ ਕਰਤਾ ਸੀ ਜਾਂ ਨਹੀਂ। ਹੁਣ ਟ੍ਰਾਇਲ ਹੋਣਾ, ਟ੍ਰਾਇਲ ਦੇ ਵਿੱਚ 2 ਸਾਲਾਂ ਦੇ ਅੰਦਰ ਅੰਦਰ ਇਹ ਚੀਜ਼ ਸਾਬਤ ਹੋਏਗੀ ਕਿ ਕੀ ਇਹ ਸਾਜ਼ਿਸ਼ ਕਰਤਾ ਸਨ ਜਾਂ ਨਹੀਂ। ਹੁਣ ਮੁੱਖ ਤੌਰ ਤੇ ਜੇ ਦੇਖੀਏ ਇਹਨਾਂ ਤੇ ਕੋਈ ਬਹੁਤਾ ਫਰਕ ਨਹੀਂ ਪੈਣਾ। ਇਹ ਹੈਗੇ ਆ ਸਾਰੇ ਉਹ ਰਾਮ ਮੰਦਿਰ ਦੇ ਕਹਿ ਲਈਏ ਕਿ ਬਹੁਤ ਜ਼ਿਆਦਾ ਮੁਰੀਦ, ਔਰ ਇਹਨਾਂ ਲਈ ਜੇਲ੍ਹ ਜਾਣਾ ਜਿਹੜਾ ਉਹ ਇੱਕ ਇਹਨਾਂ ਦੇ ਸਿਆਸੀ ਕਰੀਅਰ ਲਈ, ਜਿੰਨੇ ਸਿਆਸਤਦਾਨ ਬੰਦੇ ਸਿਆਸਤ ਕਰਦੇ, ਉਹਨਾਂ ਲਈ ਤਾਂ ਵਰਦਾਨ ਸਾਬਤ ਹੋਵੇਗਾ, ਉਹਨਾਂ ਲਈ ਤਾਂ ਚਿਹਰਾ ਨਖੇਰਨ ਵਾਲਾ ਕੰਮ ਹੋਏਗਾ। ਪਰ ਸਭ ਤੋਂ ਜ਼ਿਆਦਾ ਸੱਟ ਹੈ ਜਿਹੜੀ ਨਾ ਉਹ ਇਸ ਸਮੇਂ ਅਡਵਾਨੀ ਨੂੰ ਪੈ ਰਹੀ ਹੈ। ਅਡਵਾਨੀ ਦੀ ਕਹਾਣੀ ਥੋੜੀ ਜਿਹੀ ਕਸੂਤੀ ਹੋ ਗਈ ਹੈ, ਕਿਉਂਕਿ ਮੋਦੀ ਨੇ ਇਹਨੂੰ ਮਾਰਗਦਰਸ਼ਕ ਮੰਡਲ ਦੇ ਵਿੱਚ ਨੁਕਰੇ ਲਾ ਕੇ ਪਾਇਆ ਸੀ, ਪਰ ਇਹ ਬਾਬਾ ਮਾਰਗਦਰਸ਼ਨ ਮੰਡਲ ਦੇ ਵਿੱਚ ਟਿਕ ਕੇ ਬੈਠਿਆ ਨਹੀਂ ਤੇ ਇਹਨੇ ਮਾਰਗਦਰਸ਼ਨ ਮੰਡਲ ਦਾ ਮਾਰਗ ਛੱਡ ਕੇ ਰਾਸ਼ਟਰਪਤੀ ਭਵਨ ਦੀ ਪਈ ਪੈਣ ਦੀ ਸੋਚ ਲਈ ਕਿ ਰਾਸ਼ਟਰਪਤੀ ਬਣ ਜਾਈਏ। ਪਰ ਇਹ ਹੁਣ ਜਿਵੇਂ ਗਾਣਾ ਨਾ ਪਾਕਿਸਤਾਨੀ ਇੱਕ ਗਾਇਕਾ ਨੇ ਗਾਇਆ ਸੀ ਕਿ ਦਿਲ ਕੇ ਅਰਮਾਨ ਆਂਸੂਆਂ में बह गए हम वफा करके भी तन्हा रह गए। ਉਹ ਦਿਲ ਦੇ ਅਰਮਾਨ ਇਹਦੇ ਆਂਸੂਆਂ 'ਚ ਬਹਿ ਗਏ ਆ। ਪਰ ਕੁਛ ਬੰਦੇ ਹੈ ਜਿਨ੍ਹਾਂ ਦੇ ਜਿਹੜੀਆਂ ਹਾਸੇ ਅੰਦਰਲੇ ਆ ਨਾ ਉਹ ਫੁੱਟ ਪੈਂਦੇ ਆ, ਕਿਉਂਕਿ ਇੱਕ ਕੰਡਾ ਜਿਹੜਾ ਉਹ ਲਗਭਗ ਸਾਫ਼ ਹੋ ਗਿਆ ਰਾਹ 'ਚ। ਜੀ 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 ਬਿਲਕੁਲ। ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਕੇਂਦਰੀ ਕੈਬਨਿਟ ਵੱਲੋਂ VVPAT ਮਸ਼ੀਨਾਂ ਖਰੀਦਣ ਦੀ ਹਰੀ ਝੰਡੀ। ਇਹ ਆਖਰ ਨੂੰ ਚੋਣ ਕਮਿਸ਼ਨ ਨੇ ਬਾਜੀ ਜਿੱਤੀ ਲਈ ਹੈ। ਚੋਣ ਕਮਿਸ਼ਨ ਵਿਚਾਰਾ ਫਸਿਆ ਸੀਗਾ, ਉਧਰੋਂ ਅਰਵਿੰਦ ਕੇਜਰੀਵਾਲ ਘੇਰੀ ਫਿਰਦਾ ਸੀ, ਕਹਿੰਦਾ ਧ੍ਰਿਤ ਰਾਸ਼ਟਰ ਆਨਾ ਸਭ ਕੁਛ ਜਿਹੜਾ ਹੋਈ ਜਾਂਦਾ ਜਾਣ ਕੇ ਅੱਖਾਂ ਵਿੱਚ ਕੀ ਬੈਠਾ। ਦੂਜੇ ਪਾਸੇ ਮਾਇਆਵਤੀ ਕਹਿੰਦੀ ਸੀ, ਕਹਿੰਦੀ ਕਿ ਮੋਦੀ ਥੋੜ੍ਹੀ ਜਿੱਤ ਸਕਦਾ। ਇਹਨਾਂ ਦੀਆਂ ਮਸ਼ੀਨਾਂ ਉਹ ਕਰਾਮਤ ਕਰਦੀਆਂ, ਉਹ ਸ਼ਰਾਰਤ ਕਰਦੀਆਂ ਸਾਡੇ ਨਾਲ, ਨਹੀਂ ਤੇ ਮੋਦੀ ਦੀ ਕੀ ਮੰਗਾ ਲਿਆ। ਹਰੇਕ ਪਾਸਿਓਂ ਕਾਂਗਰਸ ਦੇ ਸਾਰਿਆਂ ਨਾਲ ਬੁਰੀ ਕਰੀ ਜਾਂਦੀ ਸੀ ਚੋਣ ਕਮਿਸ਼ਨ ਨਾਲ। ਕੈਪਟਨ ਕਹਿੰਦਾ ਕਿ ਇਹ ਫੁੱਲ ਪ੍ਰੂਫ ਆ, ਤੇ ਦੂਜੇ ਪਾਸੇ ਰਾਹੁਲ ਗਾਂਧੀ ਕਹਿੰਦਾ ਸੀ ਨਹੀਂ ਜੀ ਗੜਬੜੀ ਹੋ ਸਕਦੀ ਹੈ। ਉਹ ਹੈਰਾਨ ਸਨ ਚੋਣ ਕਮਿਸ਼ਨ ਵਾਲੇ ਵੀ ਕਰਦੇ ਕਿ ਅੱਧੀ ਜੁੰਡਲੀ ਉੱਧਰ ਅੱਧੀ ਜੁੰਡਲੀ ਉੱਧਰ ਆ, ਉਹਦੇ ਉੱਧਰਲਾ ਵਾਜਾ ਵਜਾ ਦਿੰਦੇ ਆ ਤਾਂ ਉੱਧਰਲਾ ਵਾਜਾ ਵਜਾ ਦਿੰਦੇ ਆ। ਸੋ ਚੋਣ ਕਮਿਸ਼ਨ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਕਹਿ ਸਕਦੇ ਆ ਨਾ ਸੁੱਖ ਦਾ ਸਾਹ ਲੈਣ ਵਾਲਾ ਹੋਇਆ। ਉਹਨਾਂ ਨੇ ਪ੍ਰਪੋਜ਼ਲ ਜਿਹੜਾ ਘੱਲਿਆ ਸੀਗਾ ਅੱਜ ਕੇਂਦਰੀ ਕੈਬਨਿਟ ਨੇ ਮਨਜ਼ੂਰ ਕਰ ਲਿਆ। ਇਹ 3128 ਕਰੋੜ ਦਾ ਕੁੱਲ ਪ੍ਰਪੋਜ਼ਲ ਮਨਜ਼ੂਰ ਹੋਇਆ, ਹਰੀ ਝੰਡੀ ਮਿਲ ਗਈ ਹੈ ਇਸ ਸਾਰੇ ਪ੍ਰੋਜੈਕਟ ਨੂੰ। ਹੁਣ ਇਹਨਾਂ ਨੇ ਪੇ ਕਰਨੇ ਆ ਜਿੰਨੇ ਵੀ ਪੈਸੇ ਬਣੇ, ਜਿੰਨੇ ਵੀ ਬਿੱਲ ਬਣੇ ਆ, ਤੇ ਲਗਭਗ 2 ਮਹੀਨਿਆਂ ਦੇ ਵਿੱਚ ਇਹ ਆਰਡਰ ਹੈ ਜਿਹੜੇ ਉਹ ਤਿਆਰ ਹੋ ਜਾਣਗੇ। ਉਸ ਤੋਂ ਬਾਅਦ EVM ਮਸ਼ੀਨਾਂ ਇਹਨਾਂ ਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਬਹੁਤੀ ਦੇਰ ਨਹੀਂ ਲੱਗਦੀ ਮੇਰੇ ਖਿਆਲ ਦੇ ਨਾਲ, ਪੈਸੇ ਦੀ ਵੀ ਦੇਰ ਲੱਗਦੀ ਪਈ ਸੀਗੀ। ਸੋ ਸਮਝਿਆ ਜਾਣਾ ਚਾਹੀਦਾ ਕਿ ਆਉਣ ਵਾਲਾ ਜਿਹੜਾ ਇਲੈਕਸ਼ਨ ਹੋਏਗਾ 2019 ਵਾਲਾ, ਤਾਂ ਸਾਰੇ ਦੇਸ਼ ਦੇ ਵਿੱਚ, ਸਮੁੱਚੇ ਦੇਸ਼ ਦੇ ਵਿੱਚ ਜਿਹੜੀਆਂ ਮਸ਼ੀਨਾਂ ਵਰਤੀਆਂ ਜਾਣਗੀਆਂ ਉਹ EVM ਮਸ਼ੀਨਾਂ ਹੀ ਵਰਤੀਆਂ ਜਾਣਗੀਆਂ। ਪਰ ਹਰੇਕ ਬੂਥ ਤੇ EVM ਮਸ਼ੀਨਾਂ ਦੇ ਨਾਲ ਜਿਹੜੀ VVPAT ਮਸ਼ੀਨ ਆ ਉਹ ਲੱਗੀ ਹੋਏਗੀ। VVPAT ਮਸ਼ੀਨ ਦਾ ਅਰਥ ਹੈ ਕਿ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ ਜਿਹਨੂੰ ਕਹਿੰਦੇ ਆ, ਉਹ ਮਸ਼ੀਨ ਲੱਗੀ ਹੋਇਆ ਕਰੇਗੀ। ਉਹਦੇ ਵਿੱਚ ਇਹ ਸਹੂਲਤ ਹੈ ਕਿ ਤੁਸੀਂ ਸਕਰੀਨ ਤੇ 7 ਸੈਕਿੰਡ ਉਸ ਪਾਰਟੀ ਦਾ ਚੋਣ ਨਿਸ਼ਾਨ ਵੇਖ ਸਕਦੇ ਜਿਹਨੂੰ ਤੁਸੀਂ ਵੋਟ ਕਰਦੇ ਪਏ। ਔਰ ਦੂਸਰੀ ਸਹੂਲਤ ਇਹ ਆ ਕਿ ਉਹ ਇੱਕ ਥੱਲੇ ਬਣੇ ਬੈਲਟ ਬਾਕਸ ਦੇ ਵਿੱਚ ਜਾ ਕੇ ਪਰਚੀ ਪੈ ਜਾਏਗੀ, ਤੁਸੀਂ ਜਦੋਂ ਮਰਜ਼ੀ ਕਾਊਂਟ ਕਰ ਸਕਦੇ ਹੋ। ਸੋ ਸਾਰੀਆਂ ਸਹੂਲਤਾਂ ਨੇ, ਉਸ ਚੀਜ਼ ਦੇ ਵਿੱਚ ਹੇਰਾਫੇਰੀ ਦੀ ਗੁੰਜਾਇਸ਼ ਜਿਹੜੀ ਘੱਟ ਜਾਏਗੀ। ਅਸੀਂ ਉਮੀਦ ਕਰਦੇ ਹਾਂ ਕਿ ਹੇਰਾਫੇਰੀ ਦੀ ਗੁੰਜਾਇਸ਼ ਘੱਟ ਜਾਵੇ, ਘਟੇ ਕੀ ਖਤਮ ਹੀ ਹੋ ਜਾਵੇ, ਕਿਉਂਕਿ ਹਾਲ ਦੀ ਘੜੀ ਜੋ ਅਸੀਂ ਦੇਖਿਆ ਬਹੁਤ ਬੁਰਾ ਦੌਰ ਦੇਖ ਰਹੇ ਹਾਂ ਕਿ ਇੱਕ ਪਾਸੇ EVM ਮਸ਼ੀਨਾਂ ਦੇ ਤਸਦੀਕਸ਼ੁਦਾ ਹੋਣ ਦੀ ਗੱਲ ਕਰਦੇ ਆ ਕਿ ਨਹੀਂ ਜੀ ਇਹਨਾਂ ਦੇ ਵਿੱਚ ਕੋਈ ਵੀ ਸਨਮਾਰੀ ਨਹੀਂ ਕੀਤੀ ਜਾ ਸਕਦੀ, ਤਸਦੀਕਸ਼ੁਦਾ ਗੱਲ ਆ। ਦੂਜੇ ਪਾਸੇ ਇਹੋ ਜਿਹੀਆਂ ਉਦਾਹਰਨਾਂ ਆ ਜਾਂਦੀਆਂ ਕਿ ਧੌਲਪੁਰਾ ਤੋਂ ਇਸ ਤਰ੍ਹਾਂ ਦਾ ਸਭ ਕੁਛ ਆ ਗਿਆ ਸਾਹਮਣੇ ਕਿ ਇੱਕ ਚੋਣ ਨਿਸ਼ਾਨ ਨੂੰ ਵੋਟ ਪਾਓ ਤਾਂ ਵੀ ਉੱਧਰ, ਦੂਜੇ ਨੂੰ ਪਾਓ ਤੇ ਤਾਂ ਵੀ ਉੱਧਰ। ਪਿੰਡ ਦੇ ਵਿੱਚੋਂ ਇਸ ਤਰ੍ਹਾਂ ਦਾ ਸਾਰਾ ਕੁਛ ਵਰਤਾਰਾ ਸਾਹਮਣੇ ਆ ਗਿਆ। ਸੋ ਇਹ ਅਜੀਬ ਜਿਹਾ ਦੌਰ ਸੀਗਾ ਕਿ ਜਦੋਂ ਵੋਟਰ ਨੂੰ ਖੁਦ ਵੋਟ ਪਾ ਕੇ ਭਰੋਸਾ ਨਹੀਂ ਸੀ ਕਿ ਉਹਦੀ ਵੋਟ ਟਿਕਾਣੇ ਤੇ ਪਹੁੰਚੀ ਵੀ ਹੈ ਜਾਂ ਰਾਹ ਦੇ ਵਿੱਚੋਂ ਕੋਈ ਝਪੱਟਾ ਮਾਰ ਕੇ ਲੈ ਗਿਆ। ਸੋ ਹੁਣ ਉਮੀਦ ਕਰਦੇ ਹਾਂ ਕਿ ਮਿਰਜ਼ਾ ਵੀ ਮਰ ਜੂ ਤੇ ਸਰੰਗੀ ਵੀ ਟੁੱਟੂ, ਜਾਂ ਜਿਹੜੀ ਕੈਂਚ ਹੁੰਦੀ ਹੈ ਇਹਦੇ ਤੋਂ ਖਹਿੜਾ ਛੁੱਟੂ। ਸੋ ਉਮੀਦ ਕਰਦੇ ਹਾਂ ਕਿ VVPAT ਮਸ਼ੀਨਾਂ ਆਉਣ ਦੇ ਨਾਲ ਇਹ ਸਭ ਕੁਛ ਠੀਕ ਠਾਕ ਹੋ ਜਾਏਗਾ। ਵੈਸੇ ਕੁੱਲ ਇਹਨਾਂ ਦੇ ਕੋਲ ਇਸ ਸਮੇਂ ਮੇਰੇ ਖਿਆਲ ਦੇ ਨਾਲ 1.25 ਲੱਖ EVM ਮਸ਼ੀਨਾਂ ਜਿਨ੍ਹਾਂ ਦੇ ਵਿੱਚ 58,000 ਇਹਨਾਂ ਦੇ ਕੋਲ VVPAT ਮਸ਼ੀਨਾਂ ਹਨ ਆਲਰੇਡੀ, ਤੇ ਜਿਹੜੀਆਂ 15.5 ਲੱਖ ਹੋਰ ਖਰੀਦਣ ਵਾਲੀਆਂ ਬਣਦੀਆਂ ਉਹਦੇ ਲਈ ਪੈਸਾ ਕੇਂਦਰ ਨੇ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਸੋ ਇਹ ਮਸਲਾ ਚੋਣ ਕਮਿਸ਼ਨ ਦਾ ਹੱਲ ਹੋ ਗਿਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, BSF ਨੇ ਖਰਾਬ ਖਾਣੇ ਦਾ ਖੁਲਾਸਾ ਕਰਨ ਵਾਲਾ ਜਵਾਨ ਬਰਖਾਸਤ ਕਰ ਦਿੱਤਾ।
ਦੇਖੋ ਵਿਚਾਰੇ ਨੇ ਦਾਲ ਪਤਲੀ ਦਿਖਾਈ ਸੀ ਫੌਜ ਦੇ ਵਿੱਚ ਜਿਹੜੀ ਮਿਲਦੀ ਹੈ, ਤੇ ਇਹਦੀ ਰਾਤ ਦੀ ਦਾਲ ਹੀ ਕਾਲੀ ਕਰ ਕੱਤੀ ਇਹਨਾਂ ਨੇ ਜੀ। ਬਹੁਤ ਬੁਰੀ ਗੱਲ ਕੀਤੀ ਹੈ। ਤੇਜ ਬਹਾਦਰ ਬਣ ਕੇ ਸਾਹਮਣੇ ਆਇਆ, ਉਹਨੇ ਸੱਚ ਬੋਲਿਆ ਜੋ ਉਹਦੇ ਕੋਲ ਸੀ। ਹੁਣ ਦੇਖੋ ਟਿਫਨ ਦੇ ਵਿੱਚ ਪਾ ਕੇ ਤੇ ਰੋਟੀਆਂ ਉੱਥੇ ਲਈ ਨਹੀਂ ਸੀ ਫਿਰਦਾ ਬਾਰਡਰ ਤੇ, ਜੋ ਉੱਥੋਂ ਮੈਸ ਚੋਂ ਮਿਲੀਆਂ ਉਹਨੇ ਸਾਡੇ ਸਾਹਮਣੇ ਰੱਖਤੀਆਂ। ਜੋ ਦਾਲ ਉੱਥੋਂ ਮੈਸ ਚੋਂ ਆਈ ਉਹ ਉਹਨੇ ਦਿਖਾਤੀ। ਔਰ ਠੀਕ ਹੈ ਕਿ ਉਹਨੇ ਚਲੋ ਕੋਈ ਨੇਮ ਕਾਇਦਾ ਤੋੜਤਾ, ਤੇ ਉਹਨੂੰ ਏਡੀ ਵੱਡੀ ਸਜ਼ਾ ਤੇ ਨਹੀਂ ਦਿੱਤੀ ਜਾ ਸਕਦੀ ਕਿ ਉਹਨੂੰ ਜਲੀਲ ਕੀਤਾ ਜਾਵੇ, ਇੰਨਾ ਜ਼ਿਆਦਾ ਉਹਨੂੰ ਮੈਂਟਲੀ ਟੌਰਚਰ ਕੀਤਾ ਜਾਵੇ, ਤੇ ਉਸ ਤੋਂ ਬਾਅਦ ਕਹਿ ਦਿੱਤਾ ਜਾਵੇ ਕਿ ਇਹ ਬੰਦਾ ਜੀ BSF ਦੇ ਨਾਮ ਤੇ ਕਲੰਕ ਆ, ਕਿਉਂਕਿ ਇਹ ਬਹੁਤ ਵਾਰੀ ਨਿਯਮ ਤੋੜਿਆ ਇਹਨੇ, ਬਹੁਤ ਵਾਰੀ ਇਹਨੇ ਆਪ ਖੁਦਰੀਆਂ ਕੀਤੀਆਂ। ਜਦ ਕਿ ਉਹੀ ਬੰਦਾ ਜਿਹੜਾ 16 ਮੈਡਲ ਲਈ ਫਿਰਦਾ, ਕਹਿੰਦਾ ਕਿ ਜੇ ਮੈਂ ਇੰਨਾ ਹੀ ਆਪ ਹੁਦਰਾਂ, ਜੇ ਮੈਂ ਇੰਨਾ ਹੀ ਨੇਮ ਕਾਇਦੇ ਤੋੜਨ ਵਾਲਾ, ਇਹ 16 ਮੈਡਲ ਮੈਨੂੰ ਜਿਹੜੇ ਆ ਉਹ ਆਪ ਹੁਦਰੀਆਂ ਦੇ ਬਦਲੇ ਦਿੱਤੇ ਇਹਨਾਂ ਨੇ, ਨੇਮ ਕਾਇਦੇ ਤੋੜਨ ਦੇ ਬਦਲੇ ਦਿੱਤੇ ਇਹਨਾਂ ਨੇ। ਸੋ ਇਸ ਕਾਰਵਾਈ ਤੇ ਸਵਾਲ ਉੱਠਦੇ ਪਏ ਆ, ਔਰ ਸਵਾਲ ਇਸ ਕਰਕੇ ਵੀ ਉੱਠਦੇ ਪਏ ਕਿ ਉਹਦੀ ਘਰਵਾਲੀ ਨੇ ਬਹੁਤ ਪਹਿਲਾਂ ਹੀ ਦੇਸ਼ ਦੇ ਸਾਹਮਣੇ ਚੈਨਲਾਂ ਤੇ ਆਖ ਦਿੱਤਾ ਸੀਗਾ ਕਿ ਮੇਰੇ ਘਰ ਵਾਲੇ ਦੇ ਨਾਲ ਬਹੁਤ ਜ਼ਿਆਦਾ ਜ਼ਿਆਦਤੀ ਹੋ ਰਹੀ ਹੈ। ਇਸ ਵੀਡੀਓ ਦੇ ਪਾਉਣ ਤੋਂ ਬਾਅਦ ਉਹਦੀ ਕੋਰਟ ਆਫ ਇਨਕੁਆਇਰੀ ਚੱਲਦੀ ਪਈ ਹੈ, ਉਹਦੇ ਵਿੱਚ ਉਹਦਾ ਪੱਖ ਸੁਣਿਆ ਨਹੀਂ ਜਾ ਰਿਹਾ, ਸਿਰਫ ਤੇ ਸਿਰਫ BSF ਨੂੰ ਕਲੀਨ ਚਿੱਟ ਦੇਣ ਦੀ ਉਹ ਕਵਾਇਦ ਚੱਲੀ ਜਾਂਦੀ ਹੈ। ਤੀਜੀ ਗੱਲ, ਉਹਨੇ ਬਹੁਤ ਦਿਨ ਪਹਿਲਾਂ ਆਖ ਦਿੱਤੀ ਸੀ ਕਿ ਆਉਣ ਵਾਲੇ ਦਿਨਾਂ 'ਚ ਉਹਦੇ ਪਤੀ ਤੇ ਇਲਜ਼ਾਮ ਲਾ ਕੇ ਉਹਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਵੇਗਾ। ਪਰ ਅਸਲ ਕਹਾਣੀ ਇੱਕ ਹੋਰ ਵੀ ਹੈ। ਜਿਸ ਦਿਨ ਉਹਦੀ ਵੀਡੀਓ ਆਈ ਸੀਗੀ ਨਾ, ਉਹ ਰਾਜਕਰਨਵੀਰ ਸਿੰਘ ਜੀ, ਉਹ ਤੋਂ ਕੁਛ ਦਿਨ ਬਾਅਦ ਉਹਦੀ ਜਿਹੜੀ ਸਵੈ ਇੱਛਤ ਰਿਟਾਇਰਮੈਂਟ ਹੁੰਦੀ ਹੈ ਜਿਹੜੀ, ਉਹ ਬਣਦੀ ਸੀਗੀ। ਮੇਰੇ ਖਿਆਲ ਦੇ ਨਾਲ ਇਹ ਵੀਡੀਓ ਆਈ ਹੈ ਲਗਭਗ ਜਨਵਰੀ ਦੇ ਮੱਧ 'ਚ, ਜਨਵਰੀ ਦੇ ਆਖਰ ਦੇ ਵਿੱਚ ਉਹਨੇ ਰਿਟਾਇਰ ਹੋ ਜਾਣਾ ਸੀ, ਜਿਹੜੀ ਆਪਾਂ ਮਨਚਾਹੀ ਰਿਟਾਇਰਮੈਂਟ ਕਹਿੰਦੇ ਆ, ਉਹਨੇ ਹੋ ਜਾਣਾ ਸੀ। ਪਰ ਹੋਇਆ ਕੀ ਕਿ ਜਦੋਂ ਉਹਨੇ ਵੀਡੀਓ ਪਾ ਦਿੱਤੀ, ਉਸ ਤੋਂ ਬਾਅਦ ਉਹਦੀ ਜਿਹੜੀ ਉਹ ਮਨਚਾਹੀ ਰਿਟਾਇਰਮੈਂਟ ਸੀ ਉਹ ਕੈਂਸਲ ਕੀਤੀ ਗਈ, ਯਾਨੀ ਉਹਨੂੰ ਮਜਬੂਰ ਕੀਤਾ ਗਿਆ ਕਿ ਉਹ ਉੱਥੇ ਰਵੇ। ਉਸ ਤੋਂ ਬਾਅਦ ਕੀ ਹੋਇਆ ਕਿ ਉਹਨੂੰ ਬਾਰਡਰ ਤੋਂ, ਜਿੱਥੇ ਉਹਦੀ ਪੋਸਟਿੰਗ ਸੀ, ਉੱਥੋਂ ਹਟਾ ਕੇ ਪਲੰਬਰ ਦਾ ਕੰਮ ਦਿੱਤਾ ਗਿਆ। ਫਿਰ ਪਲੰਬਰ ਦੇ ਕੰਮ ਤੋਂ ਬਾਅਦ ਵੀ ਉਹ ਲਾਪਤਾ ਹੋ ਗਿਆ। ਅਚਾਨਕ ਉਹਦੀ ਘਰ ਵਾਲੀ, ਉਹਦੀ ਬੀਵੀ ਹਾਈ ਕੋਰਟ ਤੱਕ ਪਹੁੰਚ ਕਰਦੀ ਹੈ ਕਿ ਮੇਰਾ ਪਤੀ ਹੈ ਜਿਹੜਾ, ਉਹ ਕੋਈ ਮੇਰੇ ਨਾਲ ਸੰਪਰਕ ਨਹੀਂ ਕਰਦਾ ਪਿਆ, ਕੋਈ ਰਾਬਤਾ ਨਹੀਂ ਹੁੰਦਾ ਪਿਆ, ਤੇ ਰੱਬ ਦਾ ਵਾਸਤਾ ਮੈਨੂੰ ਮਿਲਾਓ ਉਹਦੇ ਨਾਲ। ਫਿਰ ਹਾਈ ਕੋਰਟ ਦੇ ਹੁਕਮਾਂ ਤੇ ਉਹਦੀ ਪਤਨੀ ਨੂੰ ਜਾ ਕੇ ਉਹਦੇ ਨਾਲ ਮਿਲਾਇਆ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਵਾਲ ਖੜੇ ਕਰਦੀਆਂ ਕਿ ਦੇਖੋ BSF ਦੇ ਖਿਲਾਫ ਉਹਨੇ ਸ਼ਿਕਾਇਤ ਕੀਤੀ, BSF ਨੇ ਇਨਕੁਆਇਰੀ ਕੀਤੀ ਤੇ BSF ਨੇ ਕਾਰਵਾਈ ਕਰ ਦਿੱਤੀ। ਜਿਹਦੇ ਖਿਲਾਫ ਸ਼ਿਕਾਇਤ ਆ, ਜਿਸ ਮਹਿਕਮੇ ਦੇ ਖਿਲਾਫ ਸ਼ਿਕਾਇਤ ਆ, ਉਹੀ ਪੜਤਾਲ ਕਰਦਾ, ਉਹੀ ਕਲੀਨ ਚਿੱਟ ਆਪਣੇ ਆਪ ਨੂੰ ਦੇ ਦਿੰਦਾ, ਤੇ ਜਿਹੜਾ ਬੰਦਾ ਸ਼ਿਕਾਇਤ ਕਰਦਾ ਉਹਨੂੰ ਰਗੜ ਦਿੰਦਾ। ਇਹ ਅਜੀਬੋ-ਗਰੀਬ ਜੀ ਇਨਕੁਆਇਰੀ ਹੈ। ਸੋ ਤੇਜ ਬਹਾਦਰ ਦਾ ਪੱਖ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਗਿਆ। ਨਾਲ ਇਹ ਵੀ ਅਣਗੌਲਿਆ ਕੀਤਾ ਗਿਆ ਕਿ ਤੇਜ ਬਹਾਦਰ ਨੇ ਕੋਈ ਬਹੁਤਾ ਵੱਡਾ ਗੁਨਾਹ ਨਹੀਂ ਕੀਤਾ। ਠੀਕ ਹੈ, ਕੋਈ ਨੇਮ ਕਾਇਦਾ ਤੋੜਿਆ, ਜਿਹਨੇ ਵਰਦੀ ਪਾ ਕੇ ਕੋਈ ਇਹੋ ਜਿਹੀ ਵੀਡੀਓ ਬਣਾਤੀ ਜਿਹਦੇ ਨਾਲ ਅਕਸ ਖਰਾਬ ਹੋਇਆ, ਤੇ ਕੋਈ ਛੋਟੀ ਮੋਟੀ ਸਜ਼ਾ ਦਿੱਤੀ ਜਾ ਸਕਦੀ ਸੀ। ਏਡੀ ਵੱਡੀ ਸਜ਼ਾ ਦੇ ਕੇ ਸ਼ਾਇਦ ਉਹ ਇੱਕ ਮੈਸੇਜ ਜ਼ਰੂਰ ਦਿੱਤਾ ਗਿਆ ਕਿ ਜੇ ਤੁਸੀਂ ਗਾਂਹ ਸੱਚ ਬੋਲੋਗੇ, ਜਿਸ ਤਰ੍ਹਾਂ ਪਿਛਲੀਆਂ ਸਦੀਆਂ 'ਚ ਸੱਚ ਬੋਲਣ ਵਾਲਿਆਂ ਨੂੰ, ਚਾਹੇ ਉਹ ਮਨਸੂਰ ਹੋਵੇ, ਚਾਹੇ ਉਹ ਸ਼ੁਕਰਾਤ ਹੋਵੇ, ਚਾਹੇ ਉਹ ਗਲੇਲੀਓ ਹੋਵੇ, ਉਹਨਾਂ ਨੂੰ ਜਿਸ ਤਰ੍ਹਾਂ ਸਜ਼ਾ ਦਿੱਤੀਆਂ ਗਈਆਂ, ਉਹ ਜਿਹੜੀਆਂ ਸੱਚ ਬੋਲਣ ਵਾਲੀਆਂ ਸਜ਼ਾਵਾਂ ਆ ਉਹ ਗਾਂਹ ਵੀ ਦਿੱਤੀਆਂ ਜਾਣਗੀਆਂ ਜੇ ਕੋਈ ਸੱਚ ਬੋਲੂਗਾ। ਸੋ ਮੇਰੇ ਖਿਆਲ ਨਾਲ ਤੇਜ ਬਹਾਦਰ ਦੇ ਨਾਲ ਕਿਤੇ ਨਾ ਕਿਤੇ ਥੋੜੀ ਜਿਹੀ, ਚਾਹੇ ਬਹੁਤੀ ਜੀ, ਜ਼ਿਆਦਤੀ ਹੋਈ ਹੈ। ਜੀ ਜੀ। ਅਗਲੀ ਗੱਲ ਕਰੀਏ, ਮਮਤਾ ਬੈਨਰਜੀ ਨੂੰ ਮੰਦਿਰ ਦੇ ਵਿੱਚ ਆ ਕੇ ਪੂਜਾ ਕਰਨ ਦੇ ਵਿਰੋਧ ਦੇ ਵਿੱਚ ਡਟੇ ਪੁਜਾਰੀ ਆ, ਉਹਨਾਂ ਨੂੰ ਪੁਲਿਸ ਨੇ ਨੱਪ ਲਿਆ। ਦਰਅਸਲ ਮਮਤਾ ਬੈਨਰਜੀ ਨਾ ਇਹਨਾਂ ਦਿਨਾਂ ਦੇ ਵਿੱਚ ਉੜੀਸਾ ਆਈ ਹੋਈ ਹੈ। ਜੀ ਜੀ। ਉੜੀਸਾ ਦੇ ਵਿੱਚ ਸਰਕਾਰ ਹੈ ਨਵੀਨ ਪਟਨਾਇਕ ਦੀ। ਨਵੀਨ ਪਟਨਾਇਕ ਉੱਥੇ ਲੰਬੇ ਸਮੇਂ ਤੋਂ ਮੁੱਖ ਮੰਤਰੀ ਹੈ, ਤੇ ਹੁਣ ਥੋੜਾ ਜਿਹਾ ਨਾਸਾਜ਼ ਜਾਂ ਤਬੀਅਤ ਪੱਖੋਂ ਬਿਮਾਰ ਰਹਿੰਦਾ। ਐਤਕੀ ਉਹਦੀ ਪਕੜ ਢਿੱਲੀ ਹੈ ਥੋੜੀ ਜਿਹੀ। ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਉਹ ਸੋਚਦੇ ਆ ਕਿ ਇਹ ਵੇਲਾ ਹੈ ਜਦੋਂ ਚੂਲ 'ਚ ਕਿਲ ਠੋਕ ਦਿਓ, ਤੇ ਉੱਥੇ ਬਹੁਤ ਸ਼ਿੱਦਤ ਦੇ ਨਾਲ ਪ੍ਰਚਾਰ ਕਰਦੇ ਪਏ ਆ। ਪਰ ਬੀਬੀ ਮਮਤਾ ਬੈਨਰਜੀ ਉਹਦੀ ਸਪੋਰਟ ਕਰਦੀ ਪਈ ਉੱਥੇ ਆ ਕੇ, ਉਹਦੀ ਵੀ ਚੰਗੀ ਪਕੜ ਆ ਉਹਨਾਂ ਲੋਕਾਂ ਦੇ ਵਿੱਚ। ਮਮਤਾ ਬੈਨਰਜੀ ਉੱਥੇ ਆਈ, ਉੱਥੇ ਆ ਬਹੁਤ ਵੱਡਾ ਮੰਦਿਰ ਜਗਨਨਾਥਪੁਰੀ ਜਿਹਨੂੰ ਕਹਿ ਦਿੰਦੇ ਆ, ਬਹੁਤ ਸੰਸਾਰ ਪ੍ਰਸਿੱਧ ਮੰਦਿਰ ਹੈ। ਬੀਬੀ ਮਮਤਾ ਬੈਨਰਜੀ ਨੇ ਉੱਥੇ ਮੱਥਾ ਟੇਕਣ ਜਾਣਾ ਸੀਗਾ। ਜਿਹੜਾ ਉੱਥੋਂ ਦਾ ਹੈਗਾ ਮੁੱਖ ਪੁਜਾਰੀ ਸੋਮਨਾਥ ਕੁੰਟੀਆ, ਉਹ ਕਹਿੰਦਾ ਜੀ ਕਿ ਅਸੀਂ ਇਹਨੂੰ ਵੜਦੇ ਨਹੀਂ ਦੇਣਾ ਇੱਥੇ। ਲੋਕਾਂ ਪੁੱਛਿਆ ਕਿਉਂ? ਕਹਿੰਦਾ ਇਹ ਜਿਹੜੀ ਬੀਬੀ ਆ ਇਹ ਬੀਫ ਖਾਣ ਵਾਲੇ ਦਾ ਸਮਰਥਨ ਕਰਦੀ ਆ, ਇਹ ਪਾਬੰਦੀ ਦੇ ਖਿਲਾਫ ਆ। ਇਹ ਕਹਿੰਦੀ ਹੈ ਕਿ ਬੀਫ ਤੇ ਪਾਬੰਦੀ ਨਹੀਂ ਰੱਖਣੀ ਚਾਹੀਦੀ।
ਤੇ ਇਹ ਕਈ ਵਾਰੀ ਮਸਜਿਦ ਦੇ ਵਿੱਚ ਵੀ ਗਈ ਆ, ਮੁਸਲਮਾਨਾਂ ਦੇ ਨਾਲ ਇਹ ਨਮਾਜ਼ ਵੀ ਅਦਾ ਕਰਕੇ ਆਉਂਦੀ ਹੈ। ਇਹ ਉਹਨੇ ਤਰਕ ਦਿੱਤੇ ਆ। ਤਰਕ ਕਾਹਦੇ ਦਿੱਤੇ ਆ? ਉਹ ਤਰਕ ਦਿੱਤੇ ਆ। ਔਰ ਇਸ ਤੋਂ ਬਾਅਦ ਇਹ ਹੋਇਆ ਕਿ ਉੱਥੇ ਜਿਹੜੇ 12,000 ਪੁਜਾਰੀ ਸਨ, ਪੁਜਾਰੀ ਵਰਗ ਤੁਹਾਨੂੰ ਪਤਾ ਬੜੀ ਲਾਮਬੰਦੀ ਬੜੀ ਜ਼ਬਰਦਸਤ ਕਰਦਾ ਜਦੋਂ ਕਰਦਾ। ਪੁਜਾਰੀਆਂ ਨੇ ਅੱਜ ਤੱਕ ਜੋ ਕੀਤਾ ਲਾਮਬੰਦੀ ਦੇ ਸਿਰ ਤੇ ਕੀਤਾ ਕਿ ਸਮਾਜ ਨੂੰ ਇੱਕ ਪਾਸੇ ਨੁਕਰੇ ਲਾ ਕੇ ਤੇ ਆਪ ਸ਼ੁਕਰੇ ਕੀਤਾ। ਸੋ ਇਹ ਸਾਰੇ ਪੁਜਾਰੀ ਵਰਗ ਨੇ ਇੱਕ ਤਰ੍ਹਾਂ ਨਾਲ ਕਹਿ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਔਰ ਇਹਦੇ ਵਿੱਚ 11-12,000 ਪੁਜਾਰੀ ਸੀਗਾ ਜਿਹੜਾ ਸ਼ਾਮਲ ਹੋਇਆ। ਫਿਰ ਉਸਥੋਂ ਦੀ ਜਿਹੜੀ ਪੁਲਿਸ ਸੀ, ਕਿਉਂਕਿ ਸਰਕਾਰ ਨਵੀਨ ਪਟਨਾਇਕ ਦੀ ਹੈ, ਜਿੱਥੇ ਨਾ ਕੇਂਦਰ ਸਰਕਾਰ ਬਹੁਤਾ ਦਖਲ ਦੇ ਸਕਦੀ ਹੈ, ਨਾ ਕੋਈ ਹੋਰ ਆਂਢੀ ਗੁਆਂਢੀ ਦਖਲ ਦੇ ਸਕਦਾ। ਉੱਥੋਂ ਦੀ ਜਿਹੜੀ ਫਿਰ ਪੁਲਿਸ ਸੀਗੀ ਉਹਨੇ ਇਹ ਜਿਹੜਾ ਕੁੰਠੀਆ ਸੀਗਾ, ਸੋਮਨਾਥ ਕੁੰਠੀਆ, ਇਹਨੂੰ ਚੁੱਕ ਲਿਆ, ਇਹਨੂੰ ਗ੍ਰਿਫਤਾਰ ਕਰ ਲਿਆ। ਹੁਣ ਅੱਜ ਦੇ ਸ਼ਾਮੀ ਉਹਦਾ ਪ੍ਰੋਗਰਾਮ ਸੀਗਾ, ਅੱਜ ਦੇ ਸ਼ਾਮ ਦਾ ਪ੍ਰੋਗਰਾਮ ਸੀਗਾ ਬੀਬੀ ਮਮਤਾ ਬੈਨਰਜੀ ਦਾ ਮੰਦਰ 'ਚ ਜਾਣ ਦਾ। ਪਤਾ ਨਹੀਂ ਉਹ ਰੱਦ ਹੋਇਆ ਜਾਂ ਨਹੀਂ, ਕਿਉਂਕਿ ਉੜੀਸਾ ਦੇ ਵਿੱਚੋਂ ਹਾਲੇ ਤੱਕ ਇਸ ਤਰ੍ਹਾਂ ਦੀ ਆਖਰੀ ਰਿਪੋਰਟ ਨਹੀਂ ਆਈ ਕਿ ਕੀ ਉਹ ਬੀਬੀ ਮੰਦਰ ਦੇ ਵਿੱਚ ਗਈ ਹੈ ਜਾਂ ਨਹੀਂ ਗਈ। ਇਹਦੇ ਬਾਰੇ ਹਾਲੇ ਤੱਕ ਪੱਕਾ ਨਹੀਂ ਹੋ ਸਕਿਆ, ਸਪਸ਼ਟ ਨਹੀਂ ਹੋ ਸਕਿਆ। ਪਰ ਇਹ ਜਿਹੜੇ ਤਰਕ ਦਿੱਤੇ ਨੇ, ਜਿਹੜੇ ਮੈਂ ਤੁਹਾਨੂੰ ਦੱਸੇ ਆ, ਉਹਦੇ ਆਧਾਰ ਤੇ ਗੱਲ ਕਰੀਏ ਤੇ ਮੇਰੇ ਖਿਆਲ ਦੇ ਨਾਲ ਇਹ ਚੰਗੇ ਨਹੀਂ ਲੱਗਦੇ। ਇਹ ਧਰਮ ਦਾ ਵੀ ਧਰਮੀਕਰਨ ਜਾਂ ਭਗਵਾਕਰਨ ਕਰੀ ਜਾਂਦੇ ਆ, ਕਿਉਂਕਿ ਧਰਮ ਸਾਰਿਆਂ ਦਾ ਸਾਂਝਾ ਹੁੰਦਾ। ਉਸ ਧਰਮ ਦੀ ਪਨਾਹ ਦੇ ਵਿੱਚ ਸ਼ਰਧਾਵਾਨ ਹੋ ਕੇ ਕੋਈ ਵੀ ਆ ਸਕਦਾ। ਪਰ ਇੱਥੇ ਮਾਮਲਾ ਉਲਟਾ ਹੋ ਰਿਹਾ ਕਿ ਧਰਮ ਨੂੰ ਹਾਈਜੈਕ ਕੀਤਾ ਜਾ ਰਿਹਾ। ਦੇਖੋ ਜੀ, ਗੱਲ ਹੋਵੇ ਨਾ ਰਾਜ ਕਰਮਵੀਰ ਸਿੰਘ ਜੀ ਬੀਫ ਦੀ, ਤੇ ਬੀਫ ਦੋ ਤਰ੍ਹਾਂ ਦਾ ਹੈ। ਇਹ ਬੀਫ ਦੀ ਗੱਲ ਕਰਦੇ ਆ, ਬੀਫ ਦੇ ਵਿੱਚ ਮੱਝਾਂ ਦਾ ਮਾਸ ਵੀ ਆਉਂਦਾ। ਹੁਣ ਮੱਝਾਂ ਦੇ ਮਾਸ ਤੇ ਪਾਬੰਦੀ ਲਾਈਏ ਤੇ ਉਹ ਕਾਰੋਬਾਰ ਵੀ ਠੱਪ ਹੁੰਦਾ। ਉਹ ਬਹੁਤ ਸਾਰੇ ਪ੍ਰੋਡਕਟਾਂ ਦੇ ਵਿੱਚ ਵੀ ਮੱਝ ਦੀ ਚਰਬੀ ਪੈਂਦੀ ਹੈ। ਸਾਰੇ ਪਾਸੇ ਉਹ ਸਾਰਾ ਕੰਮ ਠੱਪ ਹੁੰਦਾ। ਜੇ ਕੋਈ ਲੀਡਰ ਉਹਨਾਂ ਸਾਰੇ ਵਰਗਾਂ ਦਾ, ਜਿਹੜੇ ਵਰਗ ਇਹਦੇ ਨਾਲ ਜੁੜੇ ਕਾਰੋਬਾਰ ਦੇ ਤੌਰ ਤੇ, ਜੇ ਉਹ ਕਹਿੰਦਾ ਕਿ ਇਹਦੇ ਤੇ ਪਾਬੰਦੀ ਜ਼ਬਰਦਸਤੀ ਨਹੀਂ ਲਾਉਣੀ ਚਾਹੀਦੀ, ਤੇ ਦੇਖੋ ਇਹ ਤਾਂ ਨਹੀਂ ਹੈ ਕਿ ਉਹਨੂੰ ਤੁਸੀਂ ਧਰਮ ਤੋਂ ਬੇਦਖਲ ਕਰ ਦਿਓ। ਜੇ ਇੱਕ ਮੁੱਖ ਮੰਤਰੀ ਜਾਂ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ ਉਹ ਆ ਕੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋ ਜਾਂਦਾ, ਇਹਦਾ ਮਤਲਬ ਇਹ ਤੇ ਨਹੀਂ ਕਿ ਉਹਨੂੰ ਆਪਦੇ ਧਰਮ ਵਾਲੇ ਇਹਦੇ ਵਿੱਚ ਦਰਕਾਰ ਦੇਣ। ਸੋ ਉਹ ਜੇ ਕਿਸੇ ਮੁੱਖ ਮੰਤਰੀ ਦੇ ਤੌਰ ਤੇ ਕਿਸੇ ਧਰਮ ਦੇ ਜਾਂ ਕਿਸੇ ਹੋਰ ਫਿਰਕੇ ਦੇ ਕਿਸੇ ਸਮਾਗਮ ਦੇ ਵਿੱਚ ਜਾ ਕੇ ਹਾਜ਼ਰੀ ਲਵਾਈ, ਇਹਦਾ ਮਤਲਬ ਇਹ ਤੇ ਨਹੀਂ ਕਿ ਕੋਈ ਧਰਮ ਉਹਦੇ ਲਈ ਬੂਹੇ ਬੰਦ ਕਰ ਲਵੇ। ਸੋ ਪੁਜਾਰੀ ਨੇ ਜੋ ਤਰਕ ਦਿੱਤੇ ਉਹ ਤਰਕ ਠੀਕ ਨਹੀਂ, ਔਰ ਨਾ ਹੀ ਠੀਕ ਇਸ ਕਰਕੇ ਆ ਕਿ ਜੇ ਗੱਲ ਬੀਫ ਦੀ ਚੱਲੀ ਆ ਤੇ ਫਿਰ ਇਹਨਾਂ ਨੂੰ ਇੱਕ ਚੀਜ਼ ਦਾ ਹੋਰ ਜਵਾਬ ਦੇਣਾ ਪਵੇਗਾ। 2013-14 ਦੇ ਵਿੱਚ ਬਹੁਤ ਵੱਡੇ ਬੀਫ ਐਕਸਪਰਟ ਜਿਹੜੇ ਸਨ ਨਾ, ਬੀਫ ਐਕਸਪੋਰਟਰ ਜਿਹਨਾਂ ਨੂੰ ਕਹਿ ਦਿੰਦੇ, ਕਾਰੋਬਾਰੀ ਕਹਿ ਦਿੰਦੇ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਚੰਦਾ ਦਿੱਤਾ ਸੀ। ਅੱਜ ਵੀ ਉਹ ਰਿਕਾਰਡ ਦੇ ਵਿੱਚ ਆ, ਜਿਹਦੇ ਵਿੱਚ 2-3 ਕੰਪਨੀਆਂ ਸੀ, ਫਰਾਈ ਗੋਰੀਫਿਕੋ, ਇੱਕ ਹੋਰ ਕੰਪਨੀ ਸੀਗੀ ਉਹਦਾ ਨਾਮ ਸੀ ਸ਼ਾਇਦ ਇੰਡਾਗਰੋ। ਇਹ ਸਾਰੀਆਂ ਕੰਪਨੀਆਂ ਜਿਹੜੀਆਂ ਸੀ ਬੀਫ ਨਾਲ ਜੁੜੀਆਂ ਸੀ, ਬੀਫ ਕਾਰੋਬਾਰ ਨਾਲ। ਇਹਨਾਂ ਤੋਂ ਇੱਕ ਕੰਪਨੀ ਤੋਂ ਇਹਨਾਂ ਨੇ 75 ਲੱਖ ਚੰਦਾ ਲਿਆ ਸੀ, ਇੱਕ ਤੋਂ 50 ਲੱਖ ਚੰਦਾ ਲਿਆ ਸੀ, ਇੱਕ ਤੋਂ ਫਿਰ 75 ਲੱਖ ਲਿਆ ਸੀ। ਇਸ ਤਰ੍ਹਾਂ ਲੱਖਾਂ 'ਚ ਚੰਦਾ ਲਿਆ ਭਾਰਤੀ ਜਨਤਾ ਪਾਰਟੀ ਨੇ। ਹੁਣ ਇੱਕ ਪਾਰਟੀ ਉਹ ਹੈ ਜਿਹੜੀ ਬੀਫ ਕਾਰੋਬਾਰੀਆਂ ਤੋਂ ਚੰਦਾ ਲੈ ਕੇ ਆਪਦਾ ਧੰਦਾ ਚਲਾਈ ਜਾਂਦੀ, ਸਿਆਸਤ ਦਾ ਧੰਦਾ ਚਲਾਈ ਜਾਂਦੀ ਹੈ। ਉਹਨੂੰ ਇਹ ਕਹਿੰਦੇ ਕਿ ਸਾਡੇ ਰਹਿਬਰ ਹੈ। ਤੇ ਜਿਹੜਾ ਬੰਦਾ ਉਸੇ ਕਾਰੋਬਾਰ ਦੇ ਹੱਕ ਦੇ ਵਿੱਚ ਇਹ ਖੜ ਕੇ ਨਾਅਰਾ ਲਾਉਂਦਾ ਕਿ ਠੀਕ ਹੈ ਜੀ, ਕਿ ਸਭ ਕੁਛ ਕਰੋ, ਤੁਹਾਡੀ ਆਸਥਾ, ਤੁਹਾਨੂੰ ਮੁਬਾਰਕ ਹੈ, ਪਰ ਕਿਸੇ ਤੇ ਪਾਬੰਦੀ ਧੱਕੇ ਦੇ ਨਾਲ ਨਾ ਥੋਪੋ। ਬੀਫ, ਕਿਉਂਕਿ ਬੀਫ ਦੋ ਤਰ੍ਹਾਂ ਦਾ, ਜਿਵੇਂ ਮੈਂ ਅੱਗੇ ਕਿਹਾ, ਤੇ ਜੇ ਬੀਫ ਦਾ ਨਾਂ ਲੈ ਕੇ ਕੋਈ ਕਹਿੰਦਾ, ਉਹਨੂੰ ਕਹਿੰਦੇ ਜੀ ਕਿ ਇਹ ਧਰਮ ਦਾ ਜਿਹੜਾ ਵਿਰੋਧੀ ਹੈ। ਸੋ ਅਜੀਬੋ-ਗਰੀਬ ਦੀ ਸਥਿਤੀ ਹੈ ਕਿ ਜਿਹੜੇ ਬੰਦੇ ਚੰਦਾ ਵੀ ਲੈ ਜਾਂਦੇ ਆ ਤੇ ਧਰਮ ਦੇ ਨਾਂ ਤੇ ਰਾਜਨੀਤੀ ਵੀ ਕਰੀ ਜਾਂਦੇ ਆ, ਉਹ ਇਹਨਾਂ ਦੇ ਰਹਿਬਰ ਆ। ਤੇ ਜਿਹੜੇ ਬੰਦੇ ਤਰਕ ਦੇ ਆਧਾਰ ਤੇ ਗੱਲ ਕਰਦੇ ਆ, ਉਹ ਇਹਨਾਂ ਦੇ ਦੁਸ਼ਮਣ ਆ। ਇਹ ਸਿਰਫ ਤੇ ਸਿਰਫ ਕਹਿ ਸਕਦੇ ਆ ਕਿ ਵੰਡੀਆਂ ਪਈਆਂ, ਮੰਦਰਾਂ 'ਚ ਵੀ ਵੰਡੀਆਂ ਪੈਣ ਲੱਗ ਪਈਆਂ, ਧਰਮਾਂ 'ਚ ਵੀ ਵੰਡੀਆਂ ਪੈਣ ਲੱਗ ਪਈਆਂ। ਉਹ ਕਹਿਣਾ ਪਊਗਾ ਕਿ ਮੰਦਰ ਮਸਜਿਦ ਗਿਰਜਾ ਘਰ ਨੇ ਬਾंट लिया भगवान को, धरती बांटी सागर बांटा, मत बांटो इंसान को। ਇਹ ਹੁਣ ਇਨਸਾਨ ਨੂੰ ਵੀ ਵੰਡਣ ਤੁਰ ਪਿਆ। ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਗਿਆਨੀ ਗੁਰਮੁਖ ਸਿੰਘ ਨੇ ਕਹਿੰਦੇ ਪਰਦਾ ਚੁੱਕਿਆ ਆ, ਸੁਖਬੀਰ ਬਾਦਲ ਨੇ ਦਵਾਈ ਸੀ ਡੇਰਾ ਮੁਖੀ ਨੂੰ ਮਾਫੀ। ਦੇਖੋ, ਇਹ ਆਖਰੀ ਛਿੱਲ ਲੈਣੀ ਬਾਕੀ ਸੀ, ਬਾਕੀ ਤੇ ਗੰਢੇ ਤੋਂ ਛਿੱਲਾਂ ਉਤਰ ਗਈਆਂ ਸਨ ਔਰ ਸਾਰਿਆਂ ਨੂੰ ਪਤਾ ਹੀ ਸੀ ਐਲਾਨ ਹੋਣਾ ਬਾਕੀ ਸੀ, ਇਕਬਾਲ ਹੋਣਾ ਬਾਕੀ ਸੀ, ਮੂੰਹ ਕਿਸੇ ਦੇ ਮੰਨਣੋਂ ਬਾਕੀ ਸੀਗਾ। ਬਾਕੀ ਤੇ ਸਾਰਾ ਕੁਝ ਪਤਾ ਹੀ ਹੈ।
देखो उधर भी मैं गल की सी जिदन गल छेड़ी है कि राजदीप सिंह खालसा जो साबका मैंबर पार्लीमेंट से पहला श्रोमणी अकाली दल अंमृतसर च भी गया, फिर वो चले गया RSS के भी गया, फिर वापस आ गया। चलो ओदियां नीति फैसले वाली टपूसियां सीगियां, पर उन्हें जो दावा किया सीगा कि मुंबई दे विच अक्षय कुमार की कोठी के अंदर ये माफीनामा तैयार किया गया, बाई एयर उन्होंने लिया गया। किसी भी अकाली दल के लीडर की हिम्मत नहीं सी पई उहदा बयान कट्टण दी, और उन्हें ये गल कही सी कि सुखबीर सिंह बादल उचेचा गया, उत्थे उस सदे ते उचेचा गया पंजाब दे विच डेरा मुखी दे नाल मीटिंग करके। हाले तक भी किसी रिकॉर्ड दे विच सुखबीर सिंह बादल का उस बयान के प्रतिरोध के विच कोई बयान नहीं है। तुसीं अखबारां चक के देख लो, पिछला रिकॉर्ड चक के देख लो, किते भी एक बारी इन्होंने खंडन नहीं किया। उतों तय हो गया सी दाल काली दी, सब कुछ ही काला, काला माड़ा ही है। उस तो बाद फिर ज्ञानी गुरमुख सिंह जो हुण पिछले हफ्ते बोलना शुरू किया, उदों संकेत मिल गए सन जिहड़ा कहंदा है कि जी सब कुछ सियासी प्रभाव के हेठ होंदा पिया, जथेदार अपने पद्धर से कोई भी फैसला इन्हां 3-4-5 सालों च नहीं लै सके। ये सब कुछ जिहड़े वो संकेत दे रहा सीगा, वो तो साफ जापदा सीगा कि अखीरला जिहड़ा तीर चलाएगा उस तीर से सुखबीर का नाम होना ही होना। सो उन्हें अज स्पष्ट कह दिता कि ये सारा कुछ जिहड़ा कीता कराया सी सुखबीर बादल ने कीता सी, और इत्थों तक भी गया कि प्रकाश सिंह बादल ने उस समय मेरे विरोध की प्रौढ़ता की थी। मतलब कि मैं विरोधता की थी, ज्ञानी गुरमुख सिंह के अनुसार कहता कि मैं विरोधता की थी ते मेरी विरोधता की प्रौढ़ता की थी सरदार प्रकाश सिंह बादल ने, पर उसकी बजुर्ग की वाह नहीं चलन दी पुत ने, तो बाईपास होके उन्हें हट जा बापू। दूजी उन्हें गल एक होर कही, उन्हें आख्या कि जिहड़ा डेरा का समर्थन लिया इन्होंने उस समर्थन से भी मैं बहुत हाल होई पाई, ते मैनू मनजिंदर सिंह सरसा टैलीफोन करके कहता कि ज्ञानी जी तुसीं शांत रहो। तो मैं कहा भी मैं किवें शांत रवां, तुसीं दरबार साहब दे विच अकाल तख्त दे विच ये चीज़ लिख के भेजो कि ये गलत किया इन्होंने। तो उन्हें आख्या जी असीं ये काम नहीं कर सकते, ये काम नहीं कर सकते क्योंकि ये बॉस का हुक्म है। बॉस कौन? सुखबीर सिंह बादल। उन्हें सारियां गल्लां दस दित्तियां। हुण देखो मनजिंदर सिंह सिरसे होरां दा भी किरदार ते चेहरा किस तरह सामने आ रहा। जदों समर्थन वाला रौला पिया सब तो पहला विरोध इन्होंने किया, जिधर इलैक्शन हो गया उस तो पहला कुछ भी नहीं बोले, पर जो बोले तो ये बोले सन मनजीत सिंह जी के और दिल्ली तो बोले सन कि डेरे के खिलाफ इन्होंने फिर वीडियो भी पाउणियां शुरू कर दी क्योंकि उत्थों वोटां लैणियां सीगियां। बहुत गाह तक बोले सन डेरा मुखी के खिलाफ, पर उदों तक बाजी जी खेडी जा चुकी सी। लोगों को की विखा रहे थे कि असीं डेरे समर्थन के मुद्दे ते अपनी पार्टी के खिलाफ खड़े, ते जद के अंदर की कर रहे सी, अंदर कह रहे सी ज्ञानी जी शांत हो जाओ, बॉस का हुक्म है, हुण आपां कुछ नहीं कर सकते। ये किस तरह के करदार साडे सामने आउंदे आ। हुण दूजी गल जिहड़ी रही है सुखबीर सिंह बादल की, सुखबीर सिंह बादल साफ हो चुका कि सुखबीर सिंह बादल सब कुछ किया है, और हुण सब तो वड्डी गल ये आ गई कि सुखबीर सिंह बादल के मामले च कीता की जाएगा। तो ज्ञानी गुरबचन सिंह के सामने स्थिति है जी वो बड़ी अजीबोगरीबी होगी, क्योंकि ज्ञानी गुरबचन सिंह ते इन्ने दोष लगते पे कि वो जे हुण किसी नूं तनख्वाह भी लावे, जे किसी नूं धार्मिक सजा भी देवे, ते लोकां दे मन च रिचक मात्र भी ये गल नहीं जाती कि इन्हें चंगा किया। हर एक बंदा कहता कि नहीं, भावें चंगा भी कर देवे, भावें किसी बिना दबाव तो फैसला कर देवे, पर लोकां दे मनां च इहो ही गल जाती है कि नहीं ज्ञानी गुरबचन सिंह ने कहना जी बस टेलीफोन पे जो आया हुक्म पढ़ के सुनाता, कुछ नहीं किया कराया। सो ये एक हुण संकेत या मिल रहा है कि ज्ञानी गुरबचन सिंह नूं पासे किया जा सकता है, ज्ञानी गुरमुख सिंह नूं उत्थे मौका दिता जा सकता, क्योंकि इंज लगता है कि जिस तरीके नाल ना ले जा रहे हैं, क्योंकि ज्ञानी गुरमुख सिंह से सवाल बहुत सारे खड़े होंगे कि देखो ठीक है कि सब कुछ सियासत कर रही सी, धर्म तो करवा रही सी, पर तुसीं उत्थे मुश्का बन के तो नहीं ना बिठाए, तुसीं उदों बाहर आ जांदे ते अज देखो तुहाडा कौम दे विच किन्ना आदर सत्कार होना सी। जिवें बलवंत सिंह नंदगढ़ सी, वो भी तख्त श्री दमदमा साहब दा ही जथेदार सी ना, पासे हो गया छड्ड के अड़ के। अज भी लोग है जिहड़े कहंदे कि ठीक कीता, बलवंत सिंह दा सत्कार मान हैगा। ये जे उदों बोल पैंदा
ਇਹ ਬਹੁਤ ਚੰਗਾ ਰਹਿਣਾ ਸੀ। ਹੁਣ ਇਹਦੇ ਬੋਲੇ ਪਤਾ ਨਹੀਂ ਸੱਚ ਬੋਲਦਾ ਵੀ ਕਿ ਨਹੀਂ ਬੋਲਦਾ, ਪਰ ਇਹਦੇ ਬੋਲੇ ਸੱਚ ਦਾ ਵੀ ਬਹੁਤਾ ਅਸਰ ਹੁੰਦਾ ਨਹੀਂ ਜਾਂਦਾ। ਪਰ ਇਸ ਸਾਰੇ ਘਟਨਾਕ੍ਰਮ ਚੋਂ ਇਹ ਚੀਜ਼ ਥੋੜੀ ਜਿਹੀ ਸੰਕੇਤਕ ਰੂਪ ਦੇ ਵਿੱਚ ਸਿੰਬੋਲਿਕ ਤੌਰ ਤੇ ਇਹ ਉੱਭਰ ਕੇ ਆਉਂਦੀ ਆ ਕਿ ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਦੇ ਸ਼ੁੱਧੀਕਰਨ ਦਾ ਰਸਤਾ ਪੱਧਰਾ ਕੀਤਾ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਦਿਨਾਂ 'ਚ ਤਲਬ ਕੀਤਾ ਜਾ ਸਕਦਾ, ਤੇ ਤਲਬ ਗਿਆਨੀ ਗੁਰਬਚਨ ਸਿੰਘ ਦੀ ਥਾਂ ਤੇ ਕੋਈ ਹੋਰ ਵੀ ਕਰ ਸਕਦਾ ਆ ਕੇ, ਔਰ ਫਿਰ ਇਹ ਮੈਸੇਜ ਦਿੱਤਾ ਜਾਵੇ ਕਿ ਜਿਹੜੀਆਂ ਗਲਤੀਆਂ ਕੀਤੀਆਂ ਸਨ ਉਹ ਗਲਤੀਆਂ ਇਹਨਾਂ ਦੀਆਂ ਨਿਰਮਾ ਡਿਟਰਜੈਂਟ ਦੇ ਨਾਲ ਧੋ ਦਿੱਤੀਆਂ ਗਈਆਂ। ਹੁਣ ਇਹ ਬਿਲਕੁਲ ਪਾਕ ਸਾਫ਼ ਆ ਤੇ ਇਹ ਹੁਣ ਤੁਹਾਡੀ ਪੰਥ ਦੀ ਰਹਿਬਰੀ ਕਰਨ ਦੇ ਕਾਬਲ ਆ, ਤੁਹਾਡੀ ਪੰਥ ਦੀ ਨੁਮਾਇੰਦਗੀ ਕਰਨ ਦੇ ਕਾਬਲ ਆ। ਫਿਰ ਨਵੇਂ ਪੰਥ ਦੇ ਦਾਸ ਹੋਣਗੇ, ਨਵੀਆਂ ਪੰਥ ਤੇ ਭੀੜਾਂ ਹੋਣਗੀਆਂ ਤੇ ਨਵੇਂ ਫਿਰ ਭੀੜਾਂ ਦੇ ਕਾਟ ਹੋਣਗੇ। ਸੋ ਇਹ ਚੀਜ਼ ਜਿਹੜੀ ਆ ਉਹ ਇੱਕ ਦੇਖੀ ਜਾ ਸਕਦੀ ਕਿ ਆਉਣ ਵਾਲੇ ਦਿਨਾਂ 'ਚ ਕੀ ਇਹ ਸੰਭਵ ਹੈ ਜਾਂ ਨਹੀਂ ਸੰਭਵ ਹੈ। ਪਰ ਜੋ ਕੁਛ ਨਿਕਲਿਆ ਸਿੱਟਾ ਉਹਦਾ ਇਹੀ ਆ, ਉਹ ਜਿਵੇਂ ਕਹਿੰਦੇ ਨਾ ਸ਼ਰਧਾ ਗਿਆਨ ਦਿੰਦੀ ਹੈ, ਨਿਮਰਤਾ ਮਾਨ ਦਿੰਦੀ ਹੈ, ਯੋਗਤਾ ਸਿਧਾਨ ਦਿੰਦੀ ਹੈ। ਸੋ ਇਹਨਾਂ ਜਿਹੜੇ ਰਹਿਬਰ ਹੈ, ਇਹਨਾਂ ਜਿਹੜੇ ਆਗੂਆਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਦਿੱਤੀ ਹੈ ਕੌਮ ਨੇ, ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਵਿੱਚ ਨਾ ਤੇ ਸੱਚੀ ਸ਼ਰਧਾ ਰਹੀ, ਨਾ ਨਿਮਰਤਾ ਹੈ ਔਰ ਨਾ ਹੀ ਯੋਗਤਾ ਹੈ। ਸਾਰੇ ਪਾਸਿਓਂ ਨਾ ਜਿਹੜੇ ਉਹ ਖਿਲਾਰੇ ਇਹਨਾਂ ਨੇ ਖਿਲਾਰ ਲਿਆ। ਬਹੁਤ ਮੁਸ਼ਕਿਲ ਇਸ ਸਮੇਂ ਸਥਿਤੀ ਹੈ ਜਥੇਦਾਰਾਂ ਦੀ। ਜਥੇਦਾਰ ਕਾਹਦੇ ਕਹਿ ਲਈਏ ਕਿ ਇੱਕ ਫਸੇ ਮਾਰ ਰਿਹਾ, ਹੁਣ ਫਸੇ ਤੁਰੇ ਜਾਂਦੇ ਆ, ਹਾਲ ਕੋਈ ਨਹੀਂ ਰਿਹਾ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰੀਏ। ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਅਪੀਲ ਦੇ ਰੂਪ 'ਚ ਲਾਈ ਚੋਪ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਲਿਖ ਨਿਰਧਾਰਨ ਕੇਂਦਰਾਂ ਦੇ ਉੱਤੇ ਸਖਤਾਈ ਕਰਨ ਦੇ ਹੁਕਮ ਦਿੱਤੇ। ਦਰਅਸਲ ਮਨੋਹਰ ਲਾਲ ਖੱਟਰ ਨੇ ਨਾ ਕੈਪਟਨ ਅਮਰਿੰਦਰ ਸਿੰਘ ਤੇ ਟੀਕਾ ਲਾਇਆ ਕੱਲ। ਉਹ ਟੀਕਾ ਦੇ ਜਿਆਦਾ ਪੀੜ ਕਰ ਗਿਆ, ਫਿਰ ਭੁੜਕਿਆ, ਔਰ ਉੱਥੇ ਤੋਂ ਚੰਡੀਗੜ੍ਹ ਬੈਠਾ ਜੀ ਕਹਿੰਦਾ ਸਖਤਾਈ ਕਰ ਦਿਓ, ਫਲਾਣੇ ਥਾਂ ਤੇ ਸਖਤਾਈ ਕਰ ਦਿਓ, ਨਸ਼ੇ ਤੇ ਸਖਤਾਈ ਕਰ ਦਿਓ, ਇਹਦੇ ਤੇ ਸਖਤਾਈ ਕਰ ਦਿਓ, ਕਿਤੇ ਸਖਤਾਈ ਕਰ ਦਿਓ। ਸਖਤਾਈ ਕਿਸੇ ਨੇ ਜਾ ਕੇ ਇੱਥੇ ਵੇਖਣੀ ਕਿ ਕਿਹੜੇ ਘੋੜੇ ਤੇ ਚੜ੍ਹ ਕੇ ਤੁਰੀ ਫਿਰਦੀ ਆ। ਸਖਤਾਈ ਕਰ ਦਿਓ, ਸਖਤਾਈ ਕਰ ਦਿਓ। ਇਹ ਮਨੋਹਰ ਲਾਲ ਖੱਟਰ ਨੇ ਗੱਲ ਕਹੀ ਸੀ। ਉਹਨੇ ਆਖਿਆ ਕਿ ਸਾਡੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਵਾਲਿਆਂ ਨੂੰ ਕਿ ਤੁਹਾਡੇ ਜਿਹੜੇ ਜਗ੍ਹਾ ਜਗ੍ਹਾ ਤੇ ਅਲਟਰਾਸਾਊਂਡ ਸੈਂਟਰ ਖੁੱਲੇ ਆ, ਤੁਸੀਂ ਇਹਨਾਂ ਤੇ ਥੋੜੀ ਜਿਹੀ ਲਗਾਮ ਕੱਸੋ ਜੀ। ਅਸੀਂ ਇੱਧਰੋਂ ਸਖਤਾਈ ਕਰਦੇ ਹਾਂ ਤੇ ਸਾਡੇ ਹਰਿਆਣੇ ਦੇ ਵਿੱਚ ਲੋਕ ਟੈਂਪੂ ਕਾਰਾਂ ਤੇ ਮੋਟਰਸਾਈਕਲਾਂ ਤੇ ਭਰ ਕੇ ਉੱਧਰ ਨੂੰ ਚਲੇ ਜਾਂਦੇ ਤੇ ਆਰਾਮ ਦੇ ਨਾਲ ਉਹ ਆਪਦਾ ਕੰਮ ਕਰਾਉਂਦੇ। ਇਹ ਇੱਕ ਬੜੀ ਵੱਡੀ ਚੋਭ ਆ ਜੇ ਦੇਖੀਏ। ਜੇ ਸਾਡੇ ਸਭ ਕੁਝ ਠੀਕ ਆ ਤੇ ਸਾਡੇ ਲੋਕ ਜਿਹੜੇ ਸਪੈਸ਼ਲੀ ਤੁਹਾਡੇ ਕੋਲ ਜਾਂਦੇ ਆ, ਤੁਹਾਡੇ ਸਟੇਟ ਦੇ ਵਿੱਚ ਆ ਕੇ ਕੁਕਰਮ ਕਰਵਾ ਕੇ ਜਾਂਦੇ ਆ। ਹੁਣ ਕਿਸੇ ਵੀ ਸਟੇਟ ਦੇ ਲਈ ਇਹ ਬੜੀ ਵੱਡੀ ਬਦਨਾਮੀ ਹੈ ਜੀ। ਔਰ ਇਸੇ ਕਰਕੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਨਾਲ ਦੀ ਨਾਲ ਇਹ ਹੁਕਮ ਦਿੱਤਾ ਕਿ ਜਿੰਨੇ ਵੀ ਲਿੰਗ ਨਿਰਧਾਰਤ ਜਾਂਚ ਕੇਂਦਰ ਆ, ਜਿਹਨੂੰ ਆਪਾਂ ਅਲਟਰਾਸਾਊਂਡ ਸੈਂਟਰ ਕਹਿ ਦਿੰਦੇ ਹਾਂ, ਉਹ ਸਾਰੇ ਸੈਂਟਰ ਹੈ ਜਿਹੜੇ ਉਹ ਲਿਆਂਦੇ ਜਾਣ ਨਿਗਰਾਨੀ ਹੇਠ। ਉੱਥੇ ਕੌਣ ਕੌਣ ਕਿਸ ਤਰੀਕੇ ਦਾ ਕੰਮ ਕਰਦਾ। ਔਰ ਇਸ ਤੋਂ ਇਲਾਵਾ ਇੱਕ ਹੁਕਮ ਇਹ ਦਿੱਤਾ ਗਿਆ ਕਿ ਜਿਹੜੇ ਸੰਬੰਧਿਤ ਅਫਸਰ ਹੋਣਗੇ, ਅਧਿਕਾਰੀ ਹੋਣਗੇ, ਜੇ ਉਹ ਆਪੋ ਆਪਣੇ ਇਲਾਕੇ 'ਚ ਇਹਨਾਂ ਜਾਂਚ ਕੇਂਦਰਾਂ ਤੇ ਸਖਤਾਈ ਨਹੀਂ ਕਰ ਪਾਉਂਦੇ ਤਾਂ ਫਿਰ ਇਹ ਸਮਝਿਆ ਜਾਏਗਾ ਕਿ ਉਹ ਵੀ ਇਸ ਸਾਜ਼ਿਸ਼ ਦਾ, ਉਹ ਵੀ ਇਸ ਕਿੱਤੇ ਦਾ, ਉਹ ਵੀ ਇਸ ਕੰਮ ਦਾ ਹਿੱਸਾ ਨੇ। ਇਹ ਉਹਨਾਂ ਨੇ ਹੁਕਮ ਦਿੱਤਾ। ਚੰਗੀ ਗੱਲ ਆ, ਜੇ ਇਸ ਸਖਤਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ ਅਸੀਂ ਸਵਾਗਤ ਕਰਾਂਗੇ। ਜੋ ਗੱਲ ਮਨੋਹਰ ਲਾਲ ਖੱਟਰ ਨੇ ਕਹੀ ਹੈ ਨਾ ਰਾਜ ਕਰਨਵੀਰ ਸਿੰਘ ਜੀ, ਉਹ 100% ਨਹੀਂ 500% ਸਹੀ ਹੈ ਜੀ। ਉਹ ਕੀ ਰਿਹਾ, ਮੁਕਤਸਰ ਸ਼ਹਿਰ ਦੇ ਥਾਣੇ ਤੋਂ ਕੁਝ ਮੀਟਰ ਦੀ ਦੂਰੀ ਤੇ ਇਸ ਤਰ੍ਹਾਂ ਦਾ ਧੰਦਾ ਚੱਲਦਾ ਪਿਆ ਸੀ। ਪੁਲਿਸ ਸਾਡੀ ਹੈ ਜਿਹੜੀ ਉਹ ਹੋਰ ਕੰਮਾਂ 'ਚ ਬਿਜ਼ੀ ਰਹਿੰਦੀ ਹੈ, ਤੁਹਾਨੂੰ ਪਤਾ। ਤੇ ਹਰਿਆਣੇ ਦੀ ਪੁਲਿਸ ਨੇ ਆ ਕੇ ਉਸ ਸੈਂਟਰ ਦਾ ਭਾਂਡਾਪਣ ਕੀਤਾ ਸੀ। ਇਸੇ ਤਰ੍ਹਾਂ ਇੱਕ ਸੈਂਟਰ ਮੋਗੇ ਦੇ ਵਿੱਚ ਚੱਲਦਾ ਸੀ, ਸ਼ਹਿਰ ਦੇ ਵਿਚਾਲੇ, ਜਿੱਥੇ ਭਰੂਣ ਹੱਤਿਆ ਕੀਤੀ ਜਾਂਦੀ ਸੀ। ਸਾਡੇ ਉੱਥੋਂ ਦੇ ਮੋਗੇ ਵਾਲੇ ਦੇ ਜਿੰਨੇ ਮਹਿਕਮੇ ਵਾਲੇ ਸੀ, ਚਾਹੇ ਸਿਹਤ ਵਾਲੇ ਚਾਹੇ ਪੁਲਿਸ ਮਹਿਕਮੇ ਵਾਲੇ, ਉਹ ਸੁੱਤੇ ਦੇ ਸੁੱਤੇ ਸਨ। ਤੇ ਰਾਜਸਥਾਨ ਦੀ ਗੰਗਾ ਨਗਰ ਪੁਲਿਸ ਨੇ ਆ ਕੇ ਉਹ ਸੈਂਟਰ ਦਾ ਭਾਂਡਾ ਤੋੜ ਦਿੱਤਾ ਜੀ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਛਾਪਾ ਪਿਆ, ਉੱਥੇ ਆ ਕੇ ਹਰਿਆਣੇ ਪੁਲਿਸ ਨੇ ਉਹ ਸੈਂਟਰ ਫੜ ਲਿਆ। ਜੇ 2 ਸਾਲਾਂ ਦੀ ਗੱਲ ਕਰੀਏ ਨਾ, 2 ਸਾਲਾਂ ਦੀ ਰਾਜ ਕਰਨ ਵਿੱਚ ਤੁਸੀਂ ਦੰਗ ਰਹਿ ਜਾਓਗੇ ਕਿ ਮੇਰੇ ਖਿਆਲ ਦੇ ਨਾਲ ਦਰਜਨਾਂ ਇਹੋ ਜਿਹੇ ਸੈਂਟਰ ਆ ਜਿਨ੍ਹਾਂ ਦੇ ਵਿੱਚ ਆ ਕੇ ਹਰਿਆਣਾ ਜਾਂ ਰਾਜਸਥਾਨ ਦੀ ਪੁਲਿਸ ਨੇ ਰੇਡ ਕੀਤੀ ਤੇ ਸਫਲਤਾ ਪੂਰਵਕ ਉੱਥੋਂ ਉਹ ਧੰਦਾ ਚੱਲਦਾ ਫੜ ਲਿਆ ਜੀ। ਸਾਡੇ ਇੱਥੇ ਪੰਜਾਬ ਵਾਲਿਆਂ ਨੂੰ ਪਤਾ ਹੀ ਨਹੀਂ। ਇਹ ਕਿਵੇਂ ਹੋ ਸਕਦਾ ਕਿ ਇਹਨਾਂ ਨੂੰ ਪਤਾ ਨਾ ਹੋਵੇ? ਪਤਾ ਸੀ ਪਰ ਕਬੂਤਰ ਨੂੰ ਅੱਖਾਂ ਮੀਚ ਛੱਡੇ, ਬੇਈਮਾਨ ਸਨ।
ਰਲੇ ਹੋਏ ਸਨ। ਉਹ ਰਲੇ ਕਿੱਥੋਂ ਰਲੇ? ਤਾਂ ਇੱਥੋਂ ਤੱਕ ਆ ਕਿ ਜਿਹੜੇ ਇਹ ਸੈਂਟਰ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਦਲਾਲ ਰੱਖੇ ਹੋਏ ਆ, ਚਾਹੇ ਦਾਈਆਂ ਨੇ ਚਾਹੇ ਡਾਕਟਰ ਨੇ, ਉਹ ਉਹਨਾਂ ਦੇ ਵਿੱਚ ਕਮਿਸ਼ਨ ਆ, ਉਹ ਭੇਜਦੇ ਆ ਕਿ ਫਲਾਣੇ ਥਾਂ ਤੇ ਚਲੇ ਜਾਓ, ਉਹਨਾਂ ਦਾ ਕਮਿਸ਼ਨ ਅੱਡ ਕੱਢ ਕੇ ਰੱਖ ਲਿਆ ਜਾਂਦਾ। ਸੋ ਇੱਥੋਂ ਲੈ ਕੇ ਫਿਰ ਗਾਂ ਜਿਹੜੇ ਚਾਹੇ ਸਿਹਤ ਵਿਭਾਗ ਨਾਲ ਜੁੜੇ ਲੋਕ ਆ ਚਾਹੇ ਪੁਲਿਸ ਵਿਭਾਗ ਨਾਲ ਜੁੜੇ ਆ, ਉਹ ਵੀ ਹਿੱਸਾ ਪੱਤੀ ਲੈ ਜਾਂਦੇ। ਹਰੇਕ ਥਾਂ ਹਿੱਸਾ ਪੱਤੀ ਜਾਂਦਾ ਇਹੋ ਜਿਹੇ ਬੰਦੇ ਦਾ ਜਿਹੜੇ ਇਹੋ ਜਿਹਾ ਕੰਮ ਕਰਦੇ ਆ। ਪਰ ਇਹਦੇ ਨਾਲ ਪੰਜਾਬ ਦੀ ਬੜੀ ਬਦਨਾਮੀ ਹੁੰਦੀ ਪਈ ਆ। ਅਸੀਂ ਤੇ ਇੱਥੋਂ ਤੱਕ ਸੁਣਦੇ ਹਾਂ ਰਾਜਕਰਨਵੀਰ ਸਿੰਘ ਜੀ, ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਸਖਤਾਈ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ, ਬਹੁਤ ਜ਼ਿਆਦਾ ਸਖਤ ਕਾਨੂੰਨ ਆ, ਤੇ ਉਹਨਾਂ ਦੇਸ਼ਾਂ ਦੇ ਵਿੱਚੋਂ ਵੀ ਲੋਕ ਇੱਥੇ ਇਹੋ ਜਿਹਾ ਕੰਮ ਕਰਨ ਆਉਂਦੇ ਆ। ਤੇ ਸਾਡੇ ਲਈ ਇਸ ਤੋਂ ਵੱਡਾ ਕਲੰਕ ਕੀ ਹੋ ਸਕਦਾ ਕਿ ਬਾਹਰੋਂ ਲੋਕ ਹਰਿਆਣੇ ਚੋਂ, ਰਾਜਸਥਾਨ ਚੋਂ ਜਾਂ ਬਾਹਰਲੇ ਮੁਲਕਾਂ ਚੋਂ ਇੱਥੇ ਲੋਕ ਆਉਣ ਤੇ ਸਾਡੇ ਇੱਥੋਂ ਦੇ ਲੋਕ ਜਿਹੜੇ ਆ ਉਹ ਇਸ ਗੱਲ ਤੋਂ ਅਣਜਾਣ ਹੋਣ, ਸਾਡੇ ਪੁਲਿਸ ਵਾਲੇ ਵੀ ਅਣਜਾਣ ਹੋਣ। ਜੇ ਆ ਕੇ ਸਾਰਾ ਕੰਮ ਹਰਿਆਣੇ ਪੁਲਿਸ ਨੇ ਕਰਨਾ, ਰਾਜਸਥਾਨ ਪੁਲਿਸ ਨੇ ਕਰਨਾ, ਤੇ ਫਿਰ ਅਸੀਂ ਇਹ ਵੀ ਉਮੀਦ ਕਰ ਸਕਦੇ ਹਾਂ ਕਿ ਸਾਡਾ ਜਿਹੜਾ ਲਾਅ ਐਂਡ ਆਰਡਰ ਆ ਉਹ ਕਿਸੇ ਦਿਨ ਆ ਕੇ ਸ੍ਰੀਲੰਕਾ ਦੀ ਪੁਲਿਸ ਠੀਕ ਕਰੇਗੀ। ਸੋ ਇਹ ਜ਼ਰੂਰੀ ਹੈ ਕਿ ਥੋੜਾ ਜਿਹਾ ਜਾਗਣ। ਇਹ ਇਕੱਲਾ ਉਹ ਨਹੀਂ ਕਿ ਚੰਡੀਗੜ੍ਹੋਂ ਪ੍ਰੈਸ ਨੋਟ ਤੇ ਟਾਈਪ ਕਰਕੇ ਡੀਪੀਆਰ ਡਿਪਾਰਟਮੈਂਟ ਤੋਂ ਸਾਰੇ ਅਖਬਾਰਾਂ 'ਚ ਚੱਲ ਦਿੱਤਾ ਤੇ ਸਖਤਾਈ ਹੋ ਗਈ। ਸਖਤਾਈ ਕਰਨ ਲਈ ਤੁਹਾਨੂੰ ਗਰਾਊਂਡ ਵਰਕ ਕਰਨਾ ਪੈਣਾ। ਉਹ ਗਰਾਊਂਡ ਵਰਕ ਇਹ ਕਦੋਂ ਕਰਦੇ, ਕਿੰਨਾ ਕਰਦੇ ਆ, ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਅਸੀਂ ਕੈਪਟਨ ਦੇ ਬਿਆਨ ਦੇ ਨਾਲ ਡੰਗ ਸਾਰ ਲੈਂਦੇ ਹਾਂ। ਜੀ ਜਾਂਦੇ ਮਿੰਟੂ ਜੀ, ਆਪਾਂ ਜੇ ਅਗਲੀ ਗੱਲ ਕਰੀਏ ਵੀ ਕੋਟਕਪੁਰਾ ਵਿੱਚ ਸਕੂਲੀ ਬੱਚਿਆਂ ਨੂੰ ਹਾਦਸਾ ਪੇਸ਼, 2 ਮਰੇ 1 ਜ਼ਖਮੀ। ਬੜੀ ਮੰਦਭਾਗੀ ਘਟਨਾ ਸੀ ਰਾਜਕਰਨਵੀਰ ਸਿੰਘ ਜੀ। ਬੱਚੇ ਅਲੜ ਉਮਰ ਦੇ ਬੱਚੇ, 12 ਸਾਲ 14 ਸਾਲ ਦੀ ਉਮਰ ਹੋ ਗਈ, ਆਪਣੇ ਸਕੂਲ ਤੋਂ ਵਾਪਸ ਆਉਣ ਡਏ ਸਨ। ਕੋਈ ਕਾਰ ਖੜੀ ਸੀ, ਕਾਰ ਵਾਲੇ ਨੇ ਤਾਕੀ ਖੋਲ ਦਿੱਤੀ। ਉਹ ਤਾਕੀ ਜਦੋਂ ਖੁੱਲੀ, ਉਸ ਤਾਕੀ ਤੋਂ ਬਚਾਉਂਦਿਆਂ ਇਹ ਅੱਗੇ ਆਉਂਦੇ ਕੈਂਟ ਦਾ ਸ਼ਿਕਾਰ ਹੋ ਗਏ। 2 ਬੱਚੇ ਥਾਂ ਹੀ ਮਰ ਗਏ। ਇੱਕ ਬੱਚਾ ਬੜਾ ਸੀਰੀਅਸ ਆ, ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ। ਉਹਦੇ ਲਈ ਅਸੀਂ ਸੁੱਖ ਮੰਗਦੇ ਹਾਂ ਕਿ ਚਲੋ ਉਹ ਠੀਕ ਹੋ ਜਾਵੇ। ਪਰ ਇਹ ਜਿਹੜੇ ਮਾਸੂਮ ਬੱਚੇ ਅਜਾਈਂ ਚਲੇ ਗਏ ਇਸ ਸੰਸਾਰ ਤੋਂ, ਇਹਨਾਂ ਦਾ ਬਹੁਤ ਜ਼ਿਆਦਾ ਦੁੱਖ ਹੋਇਆ। ਦੇਖੋ, ਅਸੀਂ ਹਰੇਕ ਹਫ਼ਤੇ ਇਹੋ ਜਿਹੀ ਘਟਨਾ ਵਿਚਾਰਦੇ ਹਾਂ। ਹਰੇਕ ਹਫ਼ਤੇ ਸਾਨੂੰ ਇਹੋ ਜਿਹੀ ਕੋਈ ਨਾ ਕੋਈ ਦੁੱਖਦਾਈ ਖਬਰ ਮਿਲ ਜਾਂਦੀ ਹੈ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਿਤੇ ਨਾ ਕਿਤੇ ਗਾਹੇ ਬਗਾਏ ਇਹੋ ਜਿਹੀ ਖਬਰ ਪੜ੍ਹਦੇ ਹਾਂ ਦੂਜੇ ਚੌਥੇ ਦਿਨ। ਪਰ ਹੋ ਕੀ ਰਿਹਾ? ਕੁਛ ਵੀ ਨਹੀਂ ਹੋ ਰਿਹਾ। ਹੁਣ ਦੇਖੋ, ਇੱਥੇ ਸਭ ਤੋਂ ਮੁੱਢਲੀ ਗਲਤੀ ਹੈ ਜਿਹੜੀ ਉਹ ਕਾਰ ਵਾਲੇ ਦੀ ਨਜ਼ਰ ਆਉਂਦੀ ਹੈ ਕਿ ਉਹਨੇ ਬਿਨਾਂ ਵੇਖੇ ਤੋਂ ਤਾਕੀ ਖੋਲ੍ਹਤੀ, ਔਰ ਜਦੋਂ ਮੁੰਡੇ ਫਿਰ ਵੱਜੇ ਆ, ਕਾਰ ਛੱਡ ਕੇ ਭੱਜ ਪਿਆ। ਉਹਦੀ ਗਲਤੀ ਤਾਂ ਹੈ ਹੀ ਆ, ਪਰ ਕੀ ਮਾਪਿਆਂ ਦੀ ਗਲਤੀ ਨਹੀਂ? ਜਿਹੜੇ 12 ਸਾਲ ਦੇ 14 ਸਾਲ ਦੇ ਬੱਚਿਆਂ ਨੂੰ ਮੋਟਰਸਾਈਕਲ ਦੇ ਸਕੂਲੇ ਭੇਜ ਰਿਹਾ, ਔਰ ਉਹ ਵੀ ਟ੍ਰਿਪਲ ਰਾਈਡਿੰਗ, ਕਿਹੜੀ ਸਵਾਰੀ ਆ ਬੱਚੇ? ਕੀ ਇਹ ਗਲਤੀ ਨਹੀਂ? ਔਰ ਇਸ ਤੋਂ ਵੀ ਵੱਡੀ ਗਲਤੀ ਇਹ ਹੈ ਕਿ ਰਾਜਕਰਨਵੀਰ ਸਿੰਘ ਜੀ, ਸਾਡੇ ਸਰਕਾਰੀ ਸਕੂਲ ਉਜੜ ਗਏ, ਅਸੀਂ ਚੁੱਪ ਕਰਕੇ ਬੈਠੇ ਰਹੇ। ਅੱਜ ਸਾਨੂੰ ਨਿੱਜੀ ਸਕੂਲਾਂ ਤੋਂ ਲੁੱਟਿਆ ਜਾ ਰਿਹਾ ਹੈ, ਅਸੀਂ ਤਾਂ ਵੀ ਗੂੰਗੇ ਹਾਂ ਕਿ ਸਾਡੀ ਗਲਤੀ ਨਹੀਂ। ਮੈਂ 12ਵੀਂ ਤੱਕ ਸਰਕਾਰੀ ਸਕੂਲਾਂ 'ਚ ਪੜ੍ਹਿਆ। 5ਵੀਂ ਕਿਸੇ ਚੋਂ ਕੀਤੀ, 8ਵੀਂ ਕਿਸੇ ਚੋਂ ਕੀਤੀ, 10ਵੀਂ ਕਿਸੇ ਚੋਂ ਕੀਤੀ, 12ਵੀਂ ਕਿਸੇ ਚੋਂ ਕੀਤੀ, ਇਸ ਤਰ੍ਹਾਂ ਸਕੂਲਾਂ 'ਚੋਂ ਕੀਤੀ ਹੈ। ਜਿੰਨਾ ਚਿਰ ਅਸੀਂ ਪੜ੍ਹੇ ਹਾਂ, ਕਦੇ ਵੀ ਇਹੋ ਜਿਹਾ ਹਾਦਸਾ ਨਹੀਂ ਸੀ ਸੁਣਿਆ ਕਿ ਸਕੂਲ ਆਉਂਦਾ ਬੱਚਾ ਹਾਦਸਾਗ੍ਰਸਤ ਹੋ ਗਿਆ, ਮਾਰਿਆ ਗਿਆ ਜਾਂ ਜ਼ਖਮੀ ਹੋ ਗਿਆ। ਕਿਉਂ? ਕਿਉਂਕਿ ਉਦੋਂ ਨਿੱਜੀ ਸਕੂਲ ਬਹੁਤ ਘੱਟ ਸਨ। ਤੇ ਅੱਜ ਦੀ ਘੜੀ ਅਸੀਂ ਦੇਖੀਏ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਰੁਕਦੀਆਂ। ਸੋ ਇਹਨਾਂ ਨੂੰ ਜੇ ਰੋਕਣਾ, ਇਹਨਾਂ ਨੂੰ ਜੇ ਮੁਕਾਉਣਾ, ਖਤਮ ਕਰਨਾ, ਤਾਂ ਇੱਕੋ ਇੱਕ ਹੱਲ ਆ ਕਿ ਨਿੱਜੀਕਰਨ ਤੋਂ ਜਨਤਕ ਸੇਵਾਵਾਂ ਵੱਲ ਤੁਰਿਆ ਜਾਵੇ। ਇਹ ਜਿਹੜੀ ਨਿੱਜੀ ਸਿੱਖਿਆ ਪ੍ਰਣਾਲੀ ਹੈ, ਇਹਦੇ ਕਰਕੇ ਹੀ ਜਿੰਨੀਆਂ ਸਾਨੂੰ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਪਈਆਂ, ਉਹਨਾਂ ਦੇ ਵਿੱਚੋਂ ਹੀ ਇੱਕ ਮੁਸ਼ਕਿਲ ਇਹ ਆ ਕਿ ਦੂਰ ਦੁਰਾਡੇ ਬੱਚੇ ਆ ਜਿਹੜੇ ਉਹ ਸਕੂਲਾਂ 'ਚ ਪੜ੍ਹਦੇ ਆ, ਕਿਉਂਕਿ ਨੇੜੇ ਕੋਈ ਚੱਜ ਦਾ ਸਕੂਲ ਨਹੀਂ ਹੈ, ਦੂਰ ਦੁਰਾਡੇ ਸਕੂਲ 'ਚ ਜਾਂਦੇ ਆ ਤੇ ਜਾਣ ਲਈ ਟਰਾਂਸਪੋਰਟੇਸ਼ਨ ਮਹਿੰਗੀ ਹੈ, ਤੇ ਫਿਰ ਮਾਪੇ ਉਹਨਾਂ ਨੂੰ ਉਹ ਕੋਈ ਨਾ ਕੋਈ ਸਵਾਰੀ ਲੈ ਦਿੰਦੇ ਆ, ਔਰ ਇਹ ਨਹੀਂ ਕਹਿੰਦੇ ਕਿ ਉਹਨਾਂ ਦੇ ਕੋਲ ਚਲਾਉਣ ਦੀ ਸਮਰੱਥਾ ਹੈ, ਚਲਾਉਣ ਦਾ ਬੋਧ ਹੈ ਜਾਂ ਨਹੀਂ। ਸੋ ਉਹ ਆਪਣਾ ਡੰਗ ਟਪਾਉਂਦੇ ਆ, ਪਰ ਕਈ ਵਾਰੀ ਡੰਗ ਟੱਪਦਾ ਡੰਗ ਹੀ ਵੱਜ ਜਾਂਦਾ। ਸੋ ਅੱਜ ਇਸ ਪਰਿਵਾਰ ਜਿਨ੍ਹਾਂ ਦੇ ਬੱਚੇ ਚਲੇ ਗਏ, ਅੱਜ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਵਕਤ ਦਾ ਡੰਗ ਵੱਜਾ। ਪਰ ਆਉਣ ਵਾਲੇ ਸਮੇਂ 'ਚ ਕੀ ਇਹ ਘਟਨਾਵਾਂ ਜਿਹੜੀਆਂ ਰੁਕ ਜਾਣਗੀਆਂ, ਉਹ ਸਭ ਤੋਂ ਵੱਡਾ ਸਵਾਲ ਆ। ਇਸ ਲਈ ਇਕੱਲੀ ਸਰਕਾਰ ਹੀ ਨਹੀਂ, ਇਸ ਲਈ ਸਾਡਾ ਸਮਾਜ ਵੀ ਜ਼ਿੰਮੇਵਾਰ ਆ, ਜਿਹੜਾ ਹਰੇਕ ਘਟਨਾ ਤੋਂ ਬਾਅਦ 2 ਮਿੰਟ ਦਾ ਅਫਸੋਸ ਕਰਕੇ ਫਿਰ ਆਪਣੇ ਚਾਲੇ ਤੁਰ ਪੈਂਦਾ। ਕਦੇ ਇਹ ਨਹੀਂ ਸੋਚਦਾ ਕਿ ਜੇ ਅੱਜ ਕਿਸੇ ਦੇ ਘਰੇ 70 ਵਿਛਿਆ, ਕੱਲ੍ਹ ਜੇ ਸਾਡੇ ਘਰੇ 70 ਵਿਛ ਗਿਆ, ਫਿਰ ਨਤੀਜਾ ਕੀ ਹੋਊ।
ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਇਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।